बतौर सदर अंजमन ताजरान मैं पूरी मार्केट में इंशाल्लाह अपील भी करांगा और मेरे सारे दोस्त साढ़े नाल शाना बशाना चलणगे और भरपूर असी अपने कायद का इस्तकबाल जाके लाहौर करांगे। शुरू तो जो भी होश संभाली ਅਸੀਂ ਆਪਣੇ ਕਾਇਦ ਨੂੰ ਵੇਖਦੇ ਆਏ ਆ, ਉਹ ਕਾਇਦ ਨੇ ਮੁਲਕ ਨੂੰ ਬਣਾਇਆ ਹੈ ਤੇ ਕਾਇਦ ਦੇ ਨਾਲ ਹੀ ਅਸੀਂ ਟੁਰੇ ਆ ਤੇ ਅੱਜ ਤੱਕ ਹੁਣ ਤੱਕ ਕਾਇਦ ਦੇ ਨਾਲ ਹੀ ਹੈ। ਜਿਹੜੀ ਪ੍ਰੋਬਲਮਾਂ ਆਈਆਂ ਨੇ ਵਕਤੀ ਨੇ, इंशाअल्लाह ताला जब कायद आएगा नवाज शरीफ साहब आएंगे तो इंशाअल्लाह मुल्क के हालात भी बेहतर होंगे अल्लाह के फजलो करम दे नाल। ਇਹ ਜਿਹੜੀ ਮਹਿੰਗਾਈ ਹੋਈ ਏ ਇਹਨਾਂ ਤੇ ਪੈਣ ਦੀ ਲੋਕੀ ਇਹਨਾਂ ਨੂੰ ਗਾਲਾਂ ਕੱਢਣ ਦੇ ਹਾਲਾ ਕਸੂਰ ਨਹੀਂ। IMF ਨੇ ਇਹਨੇ ਤੇ ਬੇੜਾ ਕਰ ਕੀਤਾ, ਕਹਿੰਦਾ ਅਸੀਂ ਖੁਦਕਸ਼ੀ ਕਰ ਲਾਂਗੇ। ਉਹ ਖੁਦਕਸ਼ੀ ਕਰਦੇ ਕਰਦੇ ਪਾਕਿਸਤਾਨ ਦੀ ਖੁਦਕਸ਼ੀ ਕਰ ਦਿੱਤੀ। ਅੱਲਾ ਦੀ ਮਿਹਰਬਾਨੀ ਨਾਲ ਹਰ ਦਫਾ ਉਹਨਾਂ ਨੂੰ ਵੋਟ ਦਿੱਤਾ, ਇਸ ਦਫਾ ਵੀ ਉਹਨਾਂ ਨੂੰ ਵੋਟ ਦੇਣਾ ਹੈ। ਜਿਹੜਾ ਐਕਸਪੈਰੀਮੈਂਟ ਕੀਤਾ ਗਿਆ ਸੀ ਨਾ ਸਾਡੇ ਮੁਲਕ ਦੇ ਉੱਤੇ, ਜਿਹੜੀ ਚੀਜ਼ ਮੁਸੱਲਤ ਕੀਤੀ ਗਈ ਸੀ ਉਹ IMF ਨਾਲ ਜਾਂ ਦੂਸਰੇ ਕਿਸੇ ਹੋਰ ਚੀਜ਼ ਨਾਲ ਜਿਹੜੇ ਉਹਨੇ ਕੀਤੇ ਨੇ ਨਾ, ਉਹਨਾਂ ਦਾ ਖਮਿਆਜ਼ਾ ਅਸੀਂ ਪੇ ਭੁਗਤਣਾ ਹੈ। ਗਰੀਬ ਆਵਾਮ ਵੀ ਭੁਗਤੀ ਆ ਜਿਹੜੀ ਤੁਹਾਡੇ ਕੋਲ ਹੈ ਸਾਰੀ ਖੜੀ। ਅਸੀਂ ਮਹਿੰਗਾਈ ਤੋਂ ਪਿੱਛੇ ਆ ਪਰ ਸਾਨੂੰ ਕੋਈ ਮਸਲਾ ਨਹੀਂ। ਸਾਡੀ ਆਸ ਉਮੀਦ ਇੰਸ਼ਾਅੱਲਾ ਨਵਾਜ਼ ਸ਼ਰੀਫ ਤੇ ਇੰਸ਼ਾਅੱਲਾ ਆਣਗੇ, ਫਿਰ ਮਈਸ਼ਤ ਦਾ ਪਈਆ ਚੱਲੇਗਾ ਤੇ ਅੱਲਾ ਦੇ ਫਜ਼ਲ ਨਾਲ ਕਾਰੋਬਾਰ ਉਂਝ ਹੀ ਸੈੱਟ ਹੋਣਗੇ। ਉਹੀ 2018 ਵਾਲਾ ਦੌਰ ਦੁਬਾਰਾ ਆਏਗਾ। मोटरवे जिन्नियां भी सड़कें सारियां उन्होंने बनाई ने, मैट्रो बस उन्होंने चलाई है, वो साडे मुल्क वास्ते चलाई है, साडी सहूलत वास्ते चलाई है। असीं जिहड़ा 1.5-2 घंटे का सफ़र से आई अद्धे घंटे तय कर लें, इस तो वड्डी सहूलत होर की होनी चाहिए। और जो उन्हों की हुकूमत एंड का साल गया वो सारे तबका ही खुशहाल से। शेर ही आया नहीं तो कम घटन डै पे इंशाअल्लाह घटेगा। तकरीबन 80% प्लस है ने नवाज शरीफ के हामी। इंशाअल्लाह असी अपने कायदा इस्तकबाल करांगे और भरपूर तरीके नाल करांगे। और दूसरा इंशाअल्लाह जिस तरह मुस्लिम लीग नून गुजरांवाला गढ़ है असी उन्हें इंशाअल्लाह ताला साबित फिर दोबारा करांगे कि यह नून लीग का गढ़ ही है और गढ़ ही रहेगा इंशाअल्लाह। मियाँ नवाज शरीफ ने इन्ने को अच्छे काम किए ना, कोई महंगाई नहीं सी, कारोबार भी लोगों के चलते सन। जो इमरान खान ने मुल्क का बेड़ा गर्क कर छड्या। तकरीबन कोई 400 बंदे का नाम लिखा जिन्होंने साढ़े नाल जाना है कि मियाँ साहब ने आना है। अल्लाह के फजलो करने लगे पाकिस्तान जिहड़ा बिल्कुल अपने ट्रैक ते चला जाएगा। वोट नवाज शरीफ का ਜਦੋਂ ਮੀਆਂ ਸਾਹਿਬ ਆਏ ਸਨ ਨਾ ਉਦੋਂ 120 ਰੁਪਏ ਪੈਟਰੋਲ ਤੇ ਜਿੱਦਣ ਮੀਆਂ ਸਾਹਿਬ ਗਿਆ ਸਨ ਤੇ ਉਦੋਂ 64 ਰੁਪਏ ਪੈਟਰੋਲ ਤੇ ਉਹ ਕਢਾਈ ਸੀ ਤੇ ਤਦੀ 64 ਤੇ ਆਇਆ ਸੀ ਨਾ। ਮੀਆਂ ਸਾਹਿਬ ਦੇ ਕੰਮ ਕੱਢਦੇ ਹੋਣਾ ਤੇ ਮਗਰ ਕੀ ਰਹਿ ਜਾਂਦਾ ਹੈ। प्यारे वेखन वालिओ 2013 ਤੇ 2018 ਦੇ ਕੌਮੀ ਇੰਤਖਾਬਾਤ ਦੇ ਵਿੱਚ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਲੋਕਾਂ ਨੇ, ਗੁਜਰਾਂਵਾਲਾ ਦੇ ਸ਼ਹਿਰੀਆਂ ਨੇ ਨਵਾਜ਼ ਲੀਗ ਨੂੰ ਵੋਟ ਪਾ ਕੇ तमाम ਕੌਮੀ ਤੇ ਸੂਬਾਈ ਅਸੈਂਬਲੀ ਦੀਆਂ ਨਸ਼ਿਸਤਾਂ ਦੇ ਉੱਤੇ ਜਿਤਵਾਇਆ ਤੇ ਇਹ ਡਿਸਟ੍ਰਿਕਟ ਗੁਜਰਾਂਵਾਲਾ ਨਵਾਜ਼ ਲੀਗ ਦਾ ਕਿਲਾ ਬਣ ਗਿਆ। साहिबो चूंकि सन 2013 ਤੇ 2018 ਦੇ ਇੰਤਖਾਬਾਤ ਦੇ ਵਿੱਚ ਕੋਈ ਵੀ ਹੋਰ ਸਿਆਸੀ ਜਮਾਤ ਗੁਜਰਾਂਵਾਲਾ ਦੇ ਵਿੱਚੋਂ ਇੱਕ ਵੀ ਸੂਬਾਈ ਜਾਂ ਕੌਮੀ ਅਸੈਂਬਲੀ ਦੀ ਨਿਸ਼ਿਸਤ ਨਾ ਜਿੱਤ ਸਕੀ ਔਰ ਨਵਾਜ਼ ਲੀਗ ਨੇ ਗੁਜਰਾਂਵਾਲਾ ਤੋਂ ਕਲੀਨ ਸਵੀਪ ਕੀਤਾ। ਇਸ ਵਾਸਤੇ ਗੁਜਰਾਂਵਾਲਾ ਨੂੰ ਨਵਾਜ਼ ਲੀਗ ਦਾ ਗੜ ਆਖਿਆ ਜਾਣ ਲੱਗ ਪਿਆ। एक बारी फिर इंतहाबात का दौर दोहराए और जनवरी 2024 के आखिरी हफ्ते दे विच इलैक्शन कमिशन ऑफ पाकिस्तान के ऐलान मूजब कौमी इंतहाबात होने लई जा रहे ने। मौजूदा हालात दे विच साडे शहर गुजरांवाला की सियासी सूरत हाल की है? क्या हुण भी शहरियां ने गुजरांवाला जिहड़े ने ਉਹ ਉਸੇ ਤਰ੍ਹਾਂ ਹੀ ਨਵਾਜ਼ ਲੀਗ ਦੇ ਨਾਲ ਵਾਬਸਤਾ ਨੇ ਜਿਸ ਤਰ੍ਹਾਂ ਕਿ ਪਿਛਲੇ ਇੰਤਖਾਬਾਤ ਦੇ ਵਿੱਚ ਵਾਲਿਹਾਨਾ ਤੌਰ ਦੇ ਉੱਤੇ ਨਵਾਜ਼ ਲੀਗ ਦੇ ਨਾਲ ਅਹਿਲੇ ਗੁਜਰਾਂਵਾਲਾ ਨੇ ਵਾਬਸਤਗੀ ਜ਼ਾਹਿਰ ਕੀਤੀ ਜਾਂ ਮਾਮਲਾਤ ਕੁਝ ਹੋਰ ਨੇ। ਸਾਹਿਬੋ ਇੰਤਖਾਬਾਤ ਲੜਨ ਦੇ ਵਾਸਤੇ ਨਵਾਜ਼ ਲੀਗ ਦੇ ਕਾਇਦ ਮੀਆਂ ਮੁਹੰਮਦ ਨਵਾਜ਼ ਸ਼ਰੀਫ ਵੀ 21 ਅਕਤੂਬਰ ਨੂੰ वापस अपने देश पाकिस्तान तशरीफ लिया रहे ने। क्या गुजरांवाला दे शहरी उन्हां दा इस्तकबाल करन दे वास्ते, उन्हां नूं रिसीव करन दे वास्ते लाहौर जा रहे ने? क्या गुजरांवाला दे शहरी मीनारे पाकिस्तान ते होने वाले नवाज लीग दे जलसे दे विच रलत करनगे? इन्हां सारे सवालात दे जवाबात लैण दे वास्ते
ਅਸੀਂ ਤੁਹਾਨੂੰ ਨਾਲ ਲੈ ਕੇ ਇੱਕ ਸਰਵੇ ਕਰਨ ਦੇ ਲਈ ਸ਼ਹਿਰ ਗੁਜਰਾਂਵਾਲਾ ਦੇ ਕੁਝ ਬਾਜ਼ਾਰਾਂ ਨੂੰ ਵਿਜ਼ਿਟ ਕਰਾਂਗੇ। ਤੇ ਆਓ ਸਭ ਤੋਂ ਪਹਿਲੇ ਤੁਹਾਨੂੰ ਨਾਲ ਲੈ ਕੇ ਇਸ ਮਾਰਕੀਟ ਦਾ ਸਰਵੇ ਕਰਨੇ ਆ, ਦੋਸਤਾਂ ਨੂੰ ਪੁੱਛਨੇ ਆ ਕਿ ਉਹਨਾਂ ਦੇ ਮੌਜੂਦਾ ਸਿਆਸੀ ਸੂਰਤ-ਏ-ਹਾਲ ਦੇ ਵਿੱਚ ਕੀ ਇਰਾਦੇ ਨੇ। ਕਿਆ ਗੁਜਰਾਂਵਾਲਾ ਹੁਣ ਵੀ ਨਵਾਜ਼ ਲੀਗ ਦਾ ਗੜ੍ਹ ਹੈ ਜਾਂ ਮਾਮਲਾਤ ਬਦਲ ਚੁੱਕੇ ਨੇ। ਆਓ ਤੁਹਾਨੂੰ ਕੁਝ ਦੋਸਤਾਂ ਨੂੰ ਮਿਲਵਾਈਏ ਤੇ ਆਪ ਵੀ ਉਹਨਾਂ ਦੇ ਨਾਲ ਮਿਲੀਏ। ਆਓ ਸਾਡੇ ਨਾਲ। ਇਹ ਦੱਸੋ ਹਜ਼ੂਰ ਕਿ ਤੁਸੀਂ ਸਿਆਸੀ ਤੌਰ ਤੇ ਕਿਸ ਜਮਾਤ ਨਾਲ ਵਬਸਤਗੀ ਰੱਖਦੇ ਹੋ? ਜਨਾਬ ਮੈਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਸਿਪਾਹੀ ਹਾਂ। ਅੱਛਾ। ਤੇ ਜਨਾਬ ਅੱਜ ਤੋਂ 35 ਤੋਂ 40 ਸਾਲ ਪਹਿਲੇ ਜਿਸ ਵੇਲੇ ਮੈਂ ਮੀਆਂ ਸਾਹਿਬ ਦਾ ਵਜ਼ੀਰੇ ਖਜ਼ਾਨਾ ਪੰਜਾਬ ਬਣੇ ਸਨ, ਉਸ ਵੇਲੇ ਤੋਂ ਲੈ ਕੇ ਅੱਜ ਤੱਕ ਮੈਂ ਮੀਆਂ ਸਾਹਿਬ ਦੇ ਨਾਲ ਆ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ। ਹਰ ਦਫਾ ਉਹਨਾਂ ਨੂੰ ਵੋਟ ਦਿੱਤਾ, ਇਸ ਦਫਾ ਵੀ ਉਹਨਾਂ ਨੂੰ ਵੋਟ ਦੇਣਾ ਇਨਸ਼ਾਅੱਲਾ। ਸਾਡੇ ਕਾਇਦ ਜਿਹੜੇ ਨੇ ਇਥੋਂ ਦੇ ਆਪਣਾ ਖੁਰਮ ਦਸਤਗੀਰ ਖਾਨ ਸਾਹਿਬ ਹੁਣ ਸਾਡੇ ਹਲਕੇ ਦੇ ਵਿੱਚ ਆ ਗਏ ਨੇ, ਵਕਾਰ ਚੀਮਾ ਸਾਹਿਬ, ਹੁਣ ਅਸੀਂ ਇਹਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਇਨਸ਼ਾਅੱਲਾ ਚੱਲਾਂਗੇ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ। ਠੀਕ। ਅੱਛਾ ਇਹ ਦੱਸੋ ਕਿ ਹਕੀਮ ਸਾਹਿਬ ਮਹਿੰਗਾਈ ਬੜੀ ਹੋ ਗਈ ਹੈ, ਲੋਕੀ ਅੱਕੇ ਬੜੇ ਨੇ। ਆ ਜਿਹੜੇ 16 ਮਹੀਨੇ ਲੰਘੇ ਨੇ ਨਾ ਜੀ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦੀ ਹਕੂਮਤ ਦੇ ਵਜ਼ੀਰ ਆਜ਼ਮ ਉਹ ਸਨ। ਉਂਝ ਤੇ ਸਾਰੀਆਂ ਜਮਾਤਾਂ ਸਿਆਸੀ ਬਹੁਤ ਸਾਰੀਆਂ ਰਲ ਕੇ ਤੇ ਹਕੂਮਤ ਬਣਾਈ ਸੀ ਇੱਕ। ਜੀ ਸਰ। ਲੇਕਿਨ ਚੂੰਕਿ ਵਜ਼ੀਰ ਆਜ਼ਮ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਸਨ ਤੇ ਉਸ ਦੌਰਾਨੀਏ ਦੇ ਵਿੱਚ ਮਹਿੰਗਾਈ ਬੜੀ ਹੋਈ। ਸਰ ਗੱਲ ਇਹ ਵੇ ਕਿ ਜਿਹੜਾ ਐਕਸਪੈਰੀਮੈਂਟ ਕੀਤਾ ਗਿਆ ਸੀ ਨਾ ਸਾਡੇ ਮੁਲਕ ਦੇ ਉੱਤੇ, ਜਿਹੜੀ ਚੀਜ਼ ਮੁਸੱਲਤ ਕੀਤੀ ਗਈ ਸੀ, ਇਹ ਸਾਰੇ ਉਹਦੇ ਵਾਅਦੇ ਜਿਹੜੇ ਨੇ ਨਾ ਉਹ IMF ਨਾਲ ਜਾਂ ਦੂਸਰੇ ਕਿਸੇ ਹੋਰ ਚੀਜ਼ ਨਾਲ ਜਿਹੜੇ ਉਹਨੇ ਕੀਤੇ ਨੇ ਨਾ, ਉਹਨਾਂ ਦਾ ਖਮਿਆਜ਼ਾ ਅਸੀਂ ਪੇ ਭੁਗਤਣਾ ਹੈ। ਗਰੀਬ ਆਵਾਮ ਵੀ ਭੁਗਤੀ ਆ ਜਿਹੜੀ ਤੁਹਾਡੇ ਕੋਲ ਹੈ ਸਾਰੀ ਖੜੀ। ਵਜ਼ੀਰ ਆਜ਼ਮ ਮੀਆਂ ਮੁਹੰਮਦ ਸ਼ਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਨੇ ਮੁਲਕ ਬਚਾ ਦਿੱਤਾ ਹੈ, ਆਪਣੀ ਸਿਆਸਤ ਜਿਹੜੀ ਹੈ ਦਾਅ ਤੇ ਲਾ ਦਿੱਤੀ ਹੈ। ਕਿਸ ਤਰ੍ਹਾਂ ਹੋ ਸਕਦਾ ਹੋਵੇ ਕਿ ਅਸੀਂ ਉਹਨਾਂ ਦਾ ਸ਼ਾਨਾ ਬਸ਼ਾਨਾ ਨਾ ਚੱਲੀਏ, ਅਸੀਂ ਉਹਨਾਂ ਨੂੰ ਨਾ ਛੱਡੀਏ? ਉਹਨਾਂ ਨੂੰ ਕਿਵੇਂ ਛੱਡ ਸਕਦੇ ਹਾਂ? ਇਸ ਵਾਸਤੇ ਉਹਨਾਂ ਨੇ ਮੁਲਕ ਬਚਾ ਲਿਆ। ਅਸੀਂ ਨਿਆ ਪਾਕਿਸਤਾਨ ਬਣਾਉਣਾ ਨਹੀਂ ਚਾਹੁੰਦੇ, ਅਸੀਂ ਪੁਰਾਣੇ ਪਾਕਿਸਤਾਨ ਦੇ ਵਿੱਚ ਹੀ ਰਹਿਣਾ ਚਾਹੁੰਦੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ। ਔਰ ਉਹਨਾਂ ਨੇ ਉਹ ਠੀਕ ਕਰਨਾ। ਮੀਆਂ ਸਾਡੇ ਕਾਇਦ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਆ ਰਹੇ ਨੇ ਔਰ ਅੱਲਾ ਦੀ ਮਿਹਰਬਾਨੀ ਨਾਲ ਉਹ ਪਾਕਿਸਤਾਨ ਨੂੰ ਠੀਕ ਕਰਕੇ ਦੱਸਣ ਦੇ। ਅੱਗੇ ਵੀ 2 ਵਾਰੀ ਉਹਨਾਂ ਨੇ ਠੀਕ ਕੀਤਾ, ਬਿਲਕੁਲ ਹਰ ਚੀਜ਼ ਠੀਕ ਸੀ। ਮਜ਼ਦੂਰ ਆਦਮੀ ਜਿਹੜਾ ਬੜੇ ਅੱਛੇ ਤਰੀਕੇ ਨਾਲ ਆਪਣੀ ਰੋਜ਼ੀ 800 ਰੁਪਇਆ ਕਮਾਉਂਦਾ ਸੀ ਜਾਂ 500 ਕਮਾਉਂਦਾ ਸੀ, 200 ਦੀ ਚੀਜ਼ ਲੈ ਜਾਂਦੇ, 300 ਆਪਣੀ ਬੀਵੀ ਨੂੰ ਜਾ ਕੇ ਦਿੰਦੇ, ਲੈ ਵੀ ਮੇਰੀ ਬੱਚਤ ਕਰ ਲੈ। ਉਦੋਂ ਬੜੇ ਖੁਸ਼ ਸਾਂ। ਜਦੋਂ ਇਹ 4 ਸਾਲ ਜਿਹੜੇ ਸਾਡੇ ਉੱਤੇ ਮੁਸੱਲਤ ਕੀਤੇ ਗਏ ਸਾਡੇ ਲੋਕੀ, ਉਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਮੁਲਕ ਦਾ। ਅਸੀਂ ਕਿਸ ਤਰ੍ਹਾਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਛੱਡ ਦਈਏ? ਅੱਛਾ ਇਹ ਦੱਸੋ ਕਿ ਮੀਆਂ ਸਾਹਿਬ ਹੁਣ ਆ ਰਹੇ ਨੇ ਇਨਸ਼ਾਅੱਲਾ 1 ਅਕਤੂਬਰ ਨੂੰ ਜੀ, ਤੇ ਉਹਨਾਂ ਦਾ ਇਸਤਕਬਾਲ ਕਰਨ ਜਾ ਰਹੇ ਹੋ ਲਾਹੌਰ ਤੋਂ? ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ। ਇੱਥੇ ਮੇਰੇ ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਉਹ ਸਾਡੇ, ਮੈਂ ਤਕਰੀਬਨ ਕੋਈ 400 ਬੰਦੇ ਦਾ ਨਾਮ ਲਿਖਿਆ ਜਿਨ੍ਹਾਂ ਨੇ ਸਾਡੇ ਨਾਲ ਜਾਣਾ ਹੈ। ਵਾਹ। UC 19 ਦੇ ਸਿਰਫ ਇੱਕ ਬੰਦੇ ਦੇ ਨਾਲ ਇੰਨੇ ਬੰਦੇ ਨੇ। ਸਾਡੇ ਚੇਅਰਮੈਨ ਸਾਹਿਬ ਰਾਣਾ ਬਲਾਲ ਸਾਹਿਬ ਨੇ ਤੇ ਇੱਧਰ ਵਾਈਸ ਚੇਅਰਮੈਨ ਸਾਹਿਬ ਨੇ ਸਾਡੇ ਆਪਣਾ ਫੈਸਲ ਜੱਟ ਸਾਹਿਬ ਜੀ ਜੀ। ਇਹ ਆਪਣੇ ਅਲੱਗ-ਅਲੱਗ ਕਾਫਲੇ ਲੈ ਕੇ ਜਾਂਦੇ। ਅਸੀਂ ਆਪਣਾ ਕਾਫਲਾ ਜਿਹੜਾ ਨਾ ਉਹ ਅੱਲਾ ਦੀ ਮਿਹਰਬਾਨੀ ਨਾਲ 400 ਤੋਂ 500 ਬੰਦੇ ਦਾ ਲੈ ਕੇ ਜਾਵਾਂ, ਜਿਹਦੇ ਵਿੱਚ ਸਾਡੇ ਆਪਣਾ ਹਾਜੀ ਜ਼ਿਆ ਸਾਹਿਬ ਨੇ, ਇਹ ਨੇ ਹੋਰ ਬੜੇ ਦੋਸਤ ਨੇ। ਇਹ ਸਾਰੀ ਮਾਰਕੀਟ ਹੈ ਜਿਹੜੀ ਸਾਡੇ ਨਾਲ ਜਾਏਗੀ ਅੱਲਾ ਦੀ ਮਿਹਰਬਾਨੀ ਨਾਲ। ਸਾਰੀ ਜਿਹੜੀ ਮਾਰਕੀਟ ਹੈ ਸਾਰੀ ਨਵਾਜ਼ ਲੀਗ ਜੀ ਇਨਸ਼ਾਅੱਲਾ। ਕੋਈ 1-2 ਬੰਦਾ ਹੋ ਸਕਦਾ ਵਿੱਚੋਂ, ਲੇਕਿਨ ਸਾਰੇ ਨਵਾਜ਼ ਸ਼ਰੀਫ ਦੇ ਨਾਲ ਨੇ। ਅੱਛਾ ਜੀ। ਇਹਦਾ ਮਤਲਬ ਕਿ ਮੈਜੋਰਿਟੀ ਅਕਸਰੀਅਤ ਹਾਲੇ ਵੀ ਲੋਕਾਂ ਦੀ ਜਿਹੜੀ ਉਹ ਮੀਆਂ ਨਵਾਜ਼ ਸ਼ਰੀਫ ਨੂੰ ਜਨਾਬ ਉਹ ਇਹ ਹੀ ਰੋਂਦੇ ਨੇ ਕਿ ਜਦੋਂ ਅਸੀਂ ਮੀਆਂ ਨਵਾਜ਼ ਸ਼ਰੀਫ ਦਾ ਦੌਰ ਸੀ ਅਸੀਂ ਬੜੇ ਖੁਸ਼ਹਾਲ ਸਾਂ। ਜਿਸ ਵੇਲੇ ਇਹ ਆਇਆ ਵੇ ਸਾਡੇ ਉੱਤੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇਸ ਵਾਸਤੇ ਕਿ ਜਦੋਂ ਇਹ ਆਇਆ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਬੜੇ ਪਰੇਸ਼ਾਨ ਆ। ਸਾਡੇ ਬੱਚਿਆਂ ਦਾ 1500 ਰੁਪਇਆ ਦਿਹਾੜੀ ਲੈ ਕੇ ਮਜ਼ਦੂਰ ਜਿਹੜਾ ਉਹ ਆਪਣਾ ਖਰਚੇ ਪੂਰੇ ਨਹੀਂ ਕਰਦਾ। ਬੱਚਿਆਂ ਦੀ ਫੀਸ ਦੇਵੇ, ਹਸਪਤਾਲਾਂ ਦੀ ਫੀਸ ਦੇਵੇ, ਗਰੀਬ ਤੇ ਪਿਸ ਕੇ ਰਹਿ ਗਿਆ ਜਨਾਬ। ਰੋਟੀ ਨਹੀਂ ਪੂਰੀ ਹੁੰਦੀ ਜਨਾਬ। ਬਿਲਕੁਲ ਸਹੀ ਫਰਮਾਨ। ਅੱਛਾ ਇਹ ਦੱਸੋ ਹਕੀਮ ਸਾਹਿਬ ਦਾ ਮਤਲਬ ਤੁਹਾਨੂੰ ਯਕੀਨ ਹੈ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਇਨਸ਼ਾਅੱਲਾ ਆਏ ਇਨਸ਼ਾਅੱਲਾ ਤੇ ਮੁਲਕ ਦੇ ਚਲੋ ਠੀਕ ਕਰਨਗੇ, ਅੱਲਾਹ ਪਾਕ ਉਹਨਾਂ ਨੂੰ ਹਿੰਮਤ ਤਾਕਤ ਤੌਫੀਕ ਦੇਵੇ ਤੇ ਇਹ ਮਹਿੰਗਾਈ ਤੇ ਵੀ ਕੋਈ ਕਾਬੂ ਪਾਣਗੇ? ਅੱਲਾਹ ਦੀ ਮਿਹਰਬਾਨੀ ਨਾਲ ਅੱਗੇ 2 ਦਫਾ ਆਏ ਨੇ। ਜਦੋਂ ਪਿਛਲੀ ਦਫਾ ਉਹਨਾਂ ਦੇ ਆਪਣਾ ਹਲੇ 2-4 ਮਹੀਨੇ ਉਹਨਾਂ ਦੀ ਹਕੂਮਤ ਨੂੰ ਹੋਇਆ ਸੀ, ਇੱਕ ਟੋਲਾ ਆਇਆ ਜਿਹੜਾ ਡੀ ਚੌਕ 'ਚ ਬਹਿ ਕੇ ਤੇ ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਉਦੋਂ ਘਿਓ ਜਿਹੜਾ ਸੀ ਨਾ ਉਹ 100 ਤੇ ਮੇਰਾ ਲਈ 30 ਰੁਪਏ ਕਿਲੋ ਸੀ। ਇਸ ਤਰ੍ਹਾਂ ਚੀਨੀ ਜਿਹੜੀ 40-42 ਰੁਪਏ ਕਿਲੋ ਸੀ। ਆਟਾ ਜਿਹੜਾ 30 ਰੁਪਏ ਕਿਲੋ ਸੀ। ਮੈਨੂੰ ਇਹ ਦੱਸੋ ਵੀ ਉਹਨਾਂ ਨੂੰ ਲਿਆਉਣ ਦਾ ਫਾਇਦਾ ਕੀ ਹੋਇਆ ਇੱਥੇ ਲਿਆ ਕੇ?
ਹੁਣ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਛੱਡ ਸਕਦੇ ਆ, ਕਿਉਂਕਿ ਮੀਆਂ ਸਾਹਿਬ ਨੇ ਆਉਣਾ ਹੈ। ਅੱਲਾ ਦੇ ਫਜ਼ਲੋਂ ਕਰਨ ਲਈ ਪਾਕਿਸਤਾਨ ਜਿਹੜਾ ਬਿਲਕੁਲ ਆਪਣੇ ਟਰੈਕ ਤੇ ਚਲਾ ਜਾਏਗਾ। ਉਸ ਤੋਂ ਬਾਅਦ ਜਿੰਨੇ ਵੀ ਇਹ ਮਹਿੰਗਾਈ ਹੈ ਨਾ ਜਿਹੜੀ, ਇਨਸ਼ਾਅੱਲਾ ਅੱਲਾ ਦੇ ਫਜ਼ਲੋਂ ਕਰਨ ਨਾਲ ਥੱਲੇ ਆਏਗੀ, ਔਰ ਥੱਲੇ ਆਏਗੀ, ਬਹੁਤ ਥੱਲੇ ਆਏਗੀ ਇਨਸ਼ਾਅੱਲਾ। ਵਾਹ ਵਾਹ। ਮੀਆਂ ਸਾਹਿਬ ਦੇ ਹਲਾ ਔਰ ਆਏ ਨਹੀਂ, ਇੱਥੋਂ ਤੱਕ ਪਹੁੰਚੇ ਨਹੀਂ, ਲੇਕਿਨ ਇਹ ਵੇ ਡਾਲਰ ਵੇਖੋ 330 35 ਤੋਂ 100 ਤੇ 84 284 85 ਤੇ ਆ ਗਿਆ ਹੈ ਜੀ। ਤੇ ਤੇਲ ਵੀ ਸਸਤਾ ਹੋਏਗਾ, ਹਰ ਚੀਜ਼ ਸਸਤੀ ਹੋਏਗੀ ਅੱਲਾ ਦੀ ਮਿਹਰਬਾਨੀ ਇਨਸ਼ਾਅੱਲਾ। ਮੈਨੂੰ ਅੱਲਾ ਦੇ ਘਰ 'ਚ 100% ਉਮੀਦ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਦੇ ਨਾਲ ਇਹ ਮੁਲਕ ਆਪਣੀ ਰਵਾਂ ਦਵਾ ਹੋ ਜਾਏਗਾ। ਜਿੱਥੋਂ ਛੱਡ ਕੇ ਗਏ ਸਨ ਉੱਥੋਂ ਹੀ ਕੰਮ ਸ਼ੁਰੂ ਹੋਏਗਾ ਅੱਲਾ ਦੇ ਫਜ਼ਲੋਂ ਕਰਨ ਨਾਲ। ਲਓ ਜੀ ਪਿਆਰਿਓ, ਤੁਸੀਂ ਹਕੀਮ ਹਾਜੀ ਮੁਹੰਮਦ ਅਸ਼ਫਾਕ ਭੁੱਟਾ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ। ਮਾਸ਼ਾਅੱਲਾ ਉਹਨਾਂ ਨੂੰ ਤਾਂ ਬੜਾ ਯਕੀਨ ਹੈ ਔਰ ਬੜੇ ਪੁਰਅਜ਼ਮ ਨੇ ਆਪਣੇ ਪਿਆਰੇ ਪਾਕਿਸਤਾਨ ਦੇ ਵਾਸਤੇ ਵੀ ਔਰ ਆਪਣੀ ਸਾਰੀ ਲੋਕਾਈ ਆਪਣੇ ਸ਼ਹਿਰ ਦੇ ਵਾਸਤੇ ਵੀ। ਫਰਮਾਉਂਦੇ ਨੇ ਪਏ ਕਿ ਇਨਸ਼ਾਅੱਲਾ ਮੀਆਂ ਨਵਾਜ਼ ਸ਼ਰੀਫ ਸਾਹਿਬ ਜਦੋਂ ਫੇਰ ਆ ਜਾਣਗੇ, ਉਹਨਾਂ ਦਾ ਸ਼ਾਨਦਾਰ ਜਿਹੜਾ ਮਾਜ਼ੀ ਹੈ ਉਹ ਇਸ ਗੱਲ ਦਾ ਗਵਾਹ ਹੈ ਕਿ ਇਨਸ਼ਾਅੱਲਾ ਹੁਣ ਵੀ ਉਹ ਆ ਕੇ ਤੇ ਇਹਨਾਂ ਅਬਤਰ ਹਾਲਾਤ ਨੂੰ ਬਿਹਤਰ ਹਾਲਾਤ ਬਣਾ ਦੇਣਗੇ ਔਰ ਕਾਬੂ ਪਾ ਲੈਣਗੇ तमाम ਮਹਿੰਗਾਈ ਦੇ ਉੱਤੇ ਵੀ, ਤੇ ਹੋਰ ਅਵਾਮੀ ਜਿਹੜੀਆਂ ਪਰੇਸ਼ਾਨੀਆਂ ਨੇ ਇਨਸ਼ਾਅੱਲਾ ਉਹਨਾਂ ਦਾ ਹੱਲ ਮੀਆਂ ਨਵਾਜ਼ ਸ਼ਰੀਫ ਸਾਹਿਬ ਆ ਕੇ ਢੂੰਡ ਲੈਣਗੇ। ਸਾਹਿਬੋ ਆਓ ਕਿ ਕੁਝ ਹੋਰ ਦੋਸਤਾਂ ਨੂੰ ਮਿਲਨੇ ਆ, ਉਹਨਾਂ ਦੇ ਵਿਚਾਰ ਵੀ ਤੁਹਾਡੇ ਤਾਈਂ ਪਹੁੰਚਾਣੇ ਆ। ਆਓ ਸਾਡੇ ਨਾਲ। ਬਾੜ ਸਾਹਿਬ, ਕਿਹੜੀ ਸਿਆਸੀ ਜਮਾਤ ਦੇ ਨਾਲ ਤੁਹਾਡਾ ਤਾਲੁਕ ਹੈ? ਜੀ ਸਾਡਾ ਤਾਲੁਕ ਮੁਸਲਿਮ ਲੀਗ ਨੂਨ ਨਾਲ ਹੈ। ਅਲਹਮਦੁਲਿਲਾ 30-35 ਸਾਲ ਤੋਂ ਜਦੋਂ ਦਾ ਵਜੂਦ 'ਚ ਆਈ ਹੈ, ਅਸੀਂ ਅਲਹਮਦੁਲਿਲਾ ਉਹਦੀ ਸਪੋਰਟ ਕੀਤੀ ਹੈ ਔਰ ਮੁਸ਼ਕਿਲ ਹਾਲਾਤ ਦੇ ਵਿੱਚ ਵੀ ਔਰ ਅੱਛੇ ਹਾਲਾਤ ਦੇ ਵਿੱਚ ਵੀ ਉਹਦੇ ਨਾਲ ਅਸੀਂ ਸ਼ਾਨਾ ਬਿਸ਼ਾਨਾ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਨਾਲ ਟੁਰੇ ਹਾਂ। ਤੇ ਇਹ ਦੱਸੋ ਕਿ ਹੁਣ ਮੀਆਂ ਨਵਾਜ਼ ਸ਼ਰੀਫ ਸਾਹਿਬ ਤਸ਼ਰੀਫ ਲਿਆ ਰਹੇ ਨੇ, ਇਲੈਕਸ਼ਨ ਆ ਰਹੇ ਨੇ 2024 ਦੀ ਜਨਵਰੀ ਦੇ ਆਖਰੀ ਹਫਤੇ। ਇਲੈਕਸ਼ਨ ਕਮਿਸ਼ਨ ਦੇ ਆਖਣ ਮੁਜਬ ਕਿ ਜਨਵਰੀ ਦੇ ਆਖਰੀ ਹਫਤੇ ਦੇ ਵਿੱਚ ਇੰਤਖਾਬਾਤ ਹੋਣਗੇ, ਤੇ ਤੁਸੀਂ ਇੱਕ ਤੇ ਇਹ ਦੱਸੋ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਇਸਤਕਬਾਲ ਦੇ ਵਾਸਤੇ ਕਾਫਲੇ ਜਾ ਰਹੇ ਨੇ ਮੁਖਤਲਿਫ ਸ਼ਹਿਰਾਂ ਤੋਂ, ਤੇ ਤੁਸੀਂ ਗੁਜਰਾਂਵਾਲੇ ਤੋਂ ਤੁਸੀਂ ਵੀ ਜਾ ਰਹੇ ਹੋ? ਜੀ ਇਨਸ਼ਾਅੱਲਾ ਅਸੀਂ ਬਤੌਰ ਸਦਰ ਅੰਜਮਨ ਤਾਜਰਾਨ ਮੈਂ ਪੂਰੀ ਮਾਰਕੀਟ ਨੂੰ ਇਨਸ਼ਾਅੱਲਾ ਅਪੀਲ ਵੀ ਕਰਾਂਗਾ ਔਰ ਮੇਰੇ ਸਾਰੇ ਦੋਸਤ ਸਾਡੇ ਨਾਲ ਸ਼ਾਨਾ ਬਿਸ਼ਾਨਾ ਚੱਲਣਗੇ ਔਰ ਭਰਪੂਰ ਅਸੀਂ ਆਪਣੇ ਕਾਇਦ ਦਾ ਇਸਤਕਬਾਲ ਜਾ ਕੇ ਲਾਹੌਰ ਕਰਾਂਗੇ ਜੀ, ਔਰ ਉਹਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇਨਸ਼ਾਅੱਲਾ ਦਾ। ਤੇ ਬੜ ਸਾਹਿਬ, ਇਹ ਜਿਹੜੀ ਤੁਹਾਡੀ ਮਾਰਕੀਟ ਹੈ ਪੀਪਲਸ ਕਲੋਨੀ ਮਾਰਕੀਟ, ਇਸ ਮਾਰਕੀਟ ਦੇ ਵਿੱਚ ਜ਼ਿਆਦਾਤਰ ਤੁਸੀਂ ਕੀ ਸਮਝਦੇ ਹੋ ਕਿ ਨਵਾਜ਼ ਲੀਗ ਦੇ ਹਾਮੀ ਦੋਸਤ ਨੇ? ਹਾਂਜੀ, ਤਕਰੀਬਨ 80% ਪਲੱਸ ਹੈਗੇ ਨੇ ਨਵਾਜ਼ ਸ਼ਰੀਫ ਦੇ ਹਾਮੀ। ਅੱਛਾ ਅੱਛਾ। ਤੇ ਬਾਕੀ ਰਹੀ ਗੱਲ ਜਿਹੜੀ ਇਹ ਪਿੱਛੇ ਮਹਿੰਗਾਈ ਹੈ ਇਹਨਾਂ ਦੇ ਪੀਡੀ ਵਾਲੇ ਨੇ ਕੀਤੀ ਹੈ, ਉਹਦੀ ਵਜ੍ਹਾ ਤੋਂ ਵੀ ਕਾਫੀ ਮੁਤਨਫਰ ਹੋਏ ਨੇ ਲੋਕ ਇਹਨਾਂ ਤੋਂ, ਔਰ ਕੁਛ ਇਹਨਾਂ ਨੇ ਬਹੁਤ ਬਦਤਮੀਜ਼ ਔਰ ਬਦ ਅਖਲਾਕ ਔਰ ਬਦ ਤਹਿਜ਼ੀਬ ਕੌਮ ਇਜਾਦ ਕੀਤੀ ਹੈ ਜਿਹੜੀ ਪੀਟੀਆਈ ਨੇ ਕੀਤੀ ਹੈ, ਜਿਨ੍ਹਾਂ ਨੂੰ ਕਿਸੇ ਦੀ ਕੋਈ ਸ਼ਰਮ ਹਿਆ ਨਹੀਂ ਹੈ। ਉਹਦਾ ਵੀ ਸਾਨੂੰ ਇਨਸ਼ਾਅੱਲਾ ਬੈਨੀਫਿਟ ਮਿਲੇਗਾ, ਕਿਉਂਕਿ ਸਾਡੇ ਕਾਇਦ ਨੇ ਹਮੇਸ਼ਾ ਸਾਨੂੰ ਤਮੀਜ਼ ਦੇ ਅਖਲਾਕ ਦੇ ਦਾਇਰੇ 'ਚ ਰਹਿ ਕੇ ਗੁਫ਼ਤਗੂ ਕਰਨ ਦੀ ਤਰਜੀਹ ਤਲਕੀਨ ਕੀਤੀ ਹੈ, ਔਰ ਇਨਸ਼ਾਅੱਲਾ ਅਸੀਂ ਆਪਣੇ ਕਾਇਦ ਦਾ ਇਸਤਕਬਾਲ ਕਰਾਂਗੇ ਔਰ ਭਰਪੂਰ ਤਰੀਕੇ ਨਾਲ ਕਰਾਂਗੇ। ਔਰ ਦੂਸਰਾ ਇਨਸ਼ਾਅੱਲਾ ਜਿਸ ਤਰ੍ਹਾਂ ਮੁਸਲਿਮ ਲੀਗ ਨੂਨ ਗੁਜਰਾਂਵਾਲਾ ਗੜ੍ਹ ਹੈਗਾ ਉਹਦਾ, ਅਸੀਂ ਉਹਨੂੰ ਇਨਸ਼ਾਅੱਲਾ ਤਾਲਾ ਸਾਬਤ ਫਿਰ ਦੁਬਾਰਾ ਕਰਾਂਗੇ ਕਿ ਇਹ ਨੂਨ ਲੀਗ ਦਾ ਗੜ੍ਹ ਹੀ ਹੈ ਔਰ ਗੜ੍ਹ ਹੀ ਰਹੇਗਾ ਇਨਸ਼ਾਅੱਲਾ। ਅੱਛਾ, ਇਹ ਦੱਸੋ ਮੇਰੇ ਆਕਾ ਕਿ ਪਿਛਲੇ ਜਿਹੜੇ 16 ਮਹੀਨੇ ਲੰਘੇ ਨੇ PDM ਦੀ ਹਕੂਮਤ ਸੀ, ਉਹਦੇ ਵਿੱਚ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਸਨ, ਉਸ ਦੌਰ 'ਚ ਵੀ ਬੜੀ ਜ਼ਿਆਦਾ ਮਹਿੰਗਾਈ ਹੋਈ, ਤੇ ਕਿਆ ਮਕਬੂਲੀਅਤ ਦਾ ਗ੍ਰਾਫ ਜਿਹੜਾ ਨਵਾਜ਼ ਲੀਗ ਦਾ ਉਹਦੇ 'ਚ ਕਮੀ ਨਹੀਂ ਆਈ ਹੋਏਗੀ? ਅਸਲ 'ਚ ਗੱਲ ਇਹ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਪਿੱਛੇ IMF ਨਾਲ ਮੁਆਹਦੇ ਕੀਤੇ, ਉਹਨਾਂ ਦੀ ਵਜ੍ਹਾ ਤੋਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਔਰ ਅਲਹਮਦੁਲਿਲਾ ਅਸੀਂ ਆਪਣੇ ਮੁਲਕ ਨੂੰ ਬਲੈਕ ਲਿਸਟ ਹੋਣ ਤੋਂ ਬਚਾਉਣ ਵਾਸਤੇ ਇਹ ਕੋੜਾ ਘੁੱਟ ਭਰਿਆ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜੀ। ਔਰ ਇਨਸ਼ਾਅੱਲਾ ਅੱਗੋਂ ਵੀ ਪਿੱਛੇ ਵੀ ਤੁਹਾਨੂੰ ਪਤਾ ਜਿਹੜੀ ਸਾਬਕਾ ਕਾਰਗਰਦਗੀ ਨੂਨ ਲੀਗ ਦੀ ਹਮੇਸ਼ਾ ਦੇ ਦੌਰ ਦੇ ਵਿੱਚ ਕਾਰੋਬਾਰ ਬੜੇ ਅੱਛੇ ਚੱਲੇ ਨੇ, ਲੋਕੀ ਹੁਸ਼ਿਆਰ ਰਹੇ ਨੇ, ਔਰ ਇਨਸ਼ਾਅੱਲਾ ਮੀਆਂ ਮੁਹੰਮਦ ਨਵਾਜ਼ ਸ਼ਰੀਫ ਆਉਣਗੇ ਔਰ ਇਸ ਮੁਲਕ ਨੂੰ ਫਿਰ ਇੱਕ ਦੋ ਆਪਣੇ ਪੈਰਾਂ 'ਤੇ ਖੜਾ ਕਰਨਗੇ, ਔਰ ਇਨਸ਼ਾਅੱਲਾ ਫਿਰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਕੇ ਪਾਕਿਸਤਾਨ ਨੂੰ ਪੈਰਾਂ 'ਤੇ ਖਿਲਾਰਨਗੇ ਇਨਸ਼ਾਅੱਲਾ। अस्सलाम वालेकुम जी। ਵਾਲੇਕੁਮ ਸਲਾਮ। ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਅਲੀ ਅਬਦੁੱਲਾ। ਅੱਛਾ ਅਲੀ ਸਾਹਿਬ, ਤੁਸੀਂ ਕੀ ਕੰਮ ਕਰਦੇ ਹੋ? ਮੇਰਾ ਸਰ ਤਾਜਰ ਬਰਾਦਰੀ ਨਾਲ ਤਲਕ ਹੈ, ਕੱਪੜੇ ਦਾ ਮੇਰਾ ਕੰਮ ਹੈ। ਕੱਪੜੇ ਦੀ ਦੁਕਾਨ ਕਰਦੇ ਹੋ? ਜੀ, ਠੀਕ। ਤੇ ਇਹ ਦੱਸੋ ਕਿ ਸਿਆਸੀ ਵਾਬਸਤਗੀ ਤੁਹਾਡੀ ਕਿਹੜੀ ਜਮਾਤ ਨਾਲ ਹੈ? ਮੇਰਾ ਅਲਹਮਦੁਲਿਲਾ ਆਪਣੇ ਕਾਇਦ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਸਾਡਾ ਤਲਕ ਹੈ। ਮੇਰੇ ਵਾਲਦ ਸਾਹਿਬ ਸਾਡਾ ਜੱਦੀ ਪੁਸ਼ਤੀ ਨਵਾਜ਼ ਸ਼ਰੀਫ ਸਾਹਿਬ ਨਾਲ ਸਾਡਾ ਤਲਕ ਹੈ, ਤੇ ਅਸੀਂ ਸ਼ੁਰੂ ਤੋਂ ਨਵਾਜ਼ ਸ਼ਰੀਫ ਸਾਹਿਬ ਨੂੰ ਹੀ ਵੋਟ ਪਾ ਰਹੇ। ਅੱਛਾ, ਤੇ ਇਹ ਦੱਸੋ ਕਿ
ਹੁਣ ਤੇ ਆਖਦੇ ਨੇ ਲੋਕ ਆਖਦੇ ਨੇ ਵੀ ਮੀਆਂ ਨਵਾਜ਼ ਸ਼ਬਾਜ਼ ਸ਼ਰੀਫ ਸਾਹਿਬ ਨੇ ਬੜੀ ਮਹਿੰਗਾਈ ਕਰ ਦਿੱਤੀ ਤੇ ਤੁਸੀਂ ਹਾਲੀ ਵੀ ਵੋਟ ਨਵਾਜ਼ ਸ਼ਰੀਫ ਨੂੰ ਹੀ ਦੇਣਾ। ਅਸੀਂ ਇਨਸ਼ਾਅੱਲਾ ਜਦੋਂ ਤੱਕ ਜ਼ਿੰਦਾ ਵਾਂ ਇਨਸ਼ਾਅੱਲਾ ਨਵਾਜ਼ ਸ਼ਰੀਫ ਸਾਹਿਬ ਨਾਲ ਸਾਡਾ ਇਲਹਾਕ ਹੈ। ਤਾਜਰ ਬਰਾਦਰੀ ਸਭ ਤੋਂ ਜ਼ਿਆਦਾ ਨਵਾਜ਼ ਸ਼ਰੀਫ ਨੂੰ ਸਪੋਰਟ ਕਰਦੀ ਏ। ਤਾਜਰ ਬਰਾਦਰੀ ਨਾਲ ਨਵਾਜ਼ ਸ਼ਰੀਫ ਸਾਹਿਬ ਦੇ ਬੜੇ ਅੱਛੇ ਤਾਲੁਕਾਤ ਨੇ। ਅਸੀਂ ਮਹਿੰਗਾਈ ਤੋਂ ਪਿੱਛੇ ਆ ਪਰ ਸਾਨੂੰ ਕੋਈ ਮਸਲਾ ਨਹੀਂ। ਸਾਡੀ ਆਸ ਉਮੀਦ ਇਨਸ਼ਾਅੱਲਾ ਨਵਾਜ਼ ਸ਼ਰੀਫ ਤੇ ਵੇ ਇਨਸ਼ਾਅੱਲਾ ਆਣਗੇ ਫਿਰ ਮਈਸ਼ਤ ਦਾ ਪਈਆ ਚੱਲੇਗਾ ਤੇ ਅੱਲਾ ਦੇ ਫਜ਼ਲ ਨਾਲ ਕਾਰੋਬਾਰ ਉਂਝ ਹੀ ਸੈੱਟ ਹੋਣਗੇ। ਉਹੀ 2018 ਵਾਲਾ ਦੌਰ ਦੁਬਾਰਾ ਆਏਗਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ। ਵਾਹ ਬਹੁਤ ਅੱਛੀ ਗੱਲ ਹੈ। ਇਹ ਦੱਸੋ ਕਿ ਤੁਹਾਨੂੰ ਯਕੀਨ ਜਿਵੇਂ 2018 ਚ ਆਟਾ 30-35 ਰੁਪਏ ਕਿਲੋ ਸੀ, ਇਸੇ ਤਰ੍ਹਾਂ ਚੀਨੀ 40 ਰੁਪਏ ਸੀ, ਪੈਟਰੋਲ 63 ਰੁਪਏ ਲੀਟਰ ਮਿਲਦਾ ਸੀ। ਬਿਲਕੁਲ ਹੁਣ ਤੇ ਇੰਨੀ ਮਹਿੰਗਾਈ ਹੋ ਗਈ ਸਾਡੇ ਮੁਲਕ 'ਚ ਜਦੋਂ ਇੱਕ ਸ਼ੈ ਦੀ ਕੀਮਤ ਵੱਧ ਜਾਂਦੀ ਉਹ ਪਿਛਾਂ ਵਾਪਸ ਕਦੀ ਆਈ ਨਹੀਂ। ਤੇ ਤੁਹਾਨੂੰ ਹੈ ਯਕੀਨ ਕਿ ਮੀਆਂ ਨਵਾਜ਼ ਸ਼ਰੀਫ ਫਿਰ ਵਾਪਸ ਲਿਆਵੇਗਾ ਕੀਮਤਾਂ? ਵੇਖੋ ਜੇ ਅਸੀਂ ਮਹਿੰਗਾਈ ਤੋਂ ਪਿੱਛੇ ਆ ਤੇ ਸਾਡੀ ਆਸ ਉਮੀਦ ਇਨਸ਼ਾਅੱਲਾ ਕਾਇਮ ਹੈ ਤੇ ਅੱਲਾ ਦੀ ਜ਼ਾਤ ਤੋਂ ਬਾਅਦ ਸਾਨੂੰ ਉਮੀਦ ਹੈ ਇਨਸ਼ਾਅੱਲਾ ਉਹ ਆਵਾਮ ਦੇ ਮੁਹਿੱਬ ਨੇ, ਦਰਦ ਰੱਖਦੇ ਨੇ ਆਵਾਮ ਦਾ। ਸਾਨੂੰ ਉਮੀਦ ਹੈ ਕਿ ਇਨਸ਼ਾਅੱਲਾ ਸਾਡੀ ਜਿਹੜੀ ਆਸ ਹੈ ਉਹਦੇ ਤੇ ਇਨਸ਼ਾਅੱਲਾ ਉਹ ਪੂਰਾ ਉਤਰਨਗੇ। ਅਸੀਂ ਇਨਸ਼ਾਅੱਲਾ ਸਾਡੇ ਘਰ ਦਾ 200-250-300 ਵੋਟ ਹੈ ਉਹ ਇਨਸ਼ਾਅੱਲਾ ਨੂਨ ਲੀਗ ਤੇ ਠੱਪਾ ਲੱਗੇਗਾ। ਭਾਵੇਂ ਮਹਿੰਗਾਈ ਘੱਟ ਹੋਵੇ ਜਾਂ ਨਾ ਹੋਵੇ, ਵੋਟ ਨਵਾਜ਼ ਸ਼ਰੀਫ ਦਾ। ਨਵਾਜ਼ ਸ਼ਰੀਫ ਆਏਗਾ ਤੇ ਮੁਲਕ ਸੈੱਟ ਹੋਣਾ। ਬਾਕੀ ਅਸੀਂ ਸਾਰਿਆਂ ਨੂੰ ਅਜ਼ਮਾ ਲਿਆ, ਕੋਈ ਨਹੀਂ। ਜੇ ਇਨਸ਼ਾਅੱਲਾ ਆਵਾਮ ਦੀ ਆਸ ਨਵਾਜ਼ ਸ਼ਰੀਫ ਹੈ ਤੇ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਨਵਾਜ਼ ਸ਼ਰੀਫ ਦਾ ਹੀ ਵੋਟ ਹੈ। ਅੱਛਾ ਇਹ ਦੱਸੋ ਤੁਸੀਂ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਕੀ ਅਕਤੂਬਰ ਨੂੰ ਆ ਰਹੇ ਨੇ ਪਾਕਿਸਤਾਨ ਆਪਣੇ ਮੁਲਕ ਵਿੱਚ, ਤੇ ਜਾਓਗੇ ਉਹਨਾਂ ਦਾ ਇਸਤਕਬਾਲ ਕਰਨ? ਇਨਸ਼ਾਅੱਲਾ ਜਾਵਾਂਗੇ ਤੇ ਭਰਪੂਰ ਤਰੀਕੇ ਨਾਲ ਜਾਵਾਂਗੇ ਤੇ ਬੰਦੇ ਨਾਲ ਅੱਲਾ ਦੇ ਫਜ਼ਲ ਨਾਲ ਆਪ ਜਾਣਗੇ। ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ। ਕਿੰਨੇ ਕੁ ਬੰਦੇ ਲੈ ਕੇ ਜਾਓਗੇ? ਵੇਖੋ ਜੀ ਜਿੱਥੇ ਤੱਕ ਸਾਡੀ ਗੱਲ ਹੈ ਅਸੀਂ ਤੇ ਜਾਵਾਂਗੇ ਤੇ ਨਾਲ ਆਪਣੇ ਸਾਥੀਆਂ ਨੂੰ ਵੀ ਕਵਾਂਗੇ। ਅੱਲਾ ਦੇ ਫਜ਼ਲ ਨਾਲ ਸਾਡੀ ਵਾਸਤੇ ਬੰਦੇ ਆਣਗੇ ਤੇ ਇਨਸ਼ਾਅੱਲਾ ਭਰਪੂਰ ਇਸਤਕਬਾਲ ਹੋਏਗਾ ਉਹਨਾਂ ਦਾ। ਜਲਸਾ ਵੀ ਸੁਣੋਗੇ ਮੀਨਾਰੇ ਪਾਕਿਸਤਾਨ? ਇਨਸ਼ਾਅੱਲਾ ਅੱਲਾ ਦੇ ਫਜ਼ਲ। ਸਾਹਿਬੋ ਤੁਸਾਂ ਸਾਡੇ ਦੋਸਤਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਆਓ ਕੁਝ ਹੋਰ ਦੋਸਤਾਂ ਦੇ ਨਾਲ ਤੁਹਾਨੂੰ ਮਿਲਵਾਨੇ ਆ। अस्सलाम वालेकुम जी। भाई साहब मियां नवाज शरीफ साहब आ रहे ने 21 ਅਕਤੂਬਰ ਨੂੰ ਵਾਪਸ ਪਾਕਿਸਤਾਨ, ਤੇ ਕਿੱਧਰ ਤੁਹਾਡਾ ਕੀ ਪ੍ਰੋਗਰਾਮ ਹੈ? ਤੁਸੀਂ ਇਨਸ਼ਾਅੱਲਾ ਤਾਲਾ ਅਸੀਂ ਆਪਣੇ ਕਾਇਦ ਦਾ ਇਸਤਕਬਾਲ ਕਰਨ ਜ਼ਰੂਰ ਜਾਵਾਂਗੇ। ਅਸੀਂ ਅੱਜ ਤੱਕ ਨੂਨ ਲੀਗ ਨੂੰ ਹੀ ਵੋਟ ਦਿੱਤਾ, ਸਾਡੇ ਵੱਡਿਆਂ ਨੇ, ਤੇ ਅਸੀਂ ਕਾਇਦ ਦੇ ਨਾਲ ਇਨਸ਼ਾਅੱਲਾ ਤਾਲਾ ਪੂਰਾ ਕਦਮ ਬ ਕਦਮ ਉਹਨਾਂ ਦੇ ਨਾਲ ਚੱਲਾਂਗੇ ਇਨਸ਼ਾਅੱਲਾ। ਅੱਛਾ ਜੀ। ਹਾਂਜੀ। ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਕਿਉਂ ਤੁਸੀਂ ਵੋਟ ਦਿੰਦੇ? ਸਾਰੇ ਸ਼ੁਰੂ ਤੋਂ ਜਦੋਂ ਵੀ ਹੋਸ਼ ਸੰਭਾਲੀ ਅਸੀਂ ਆਪਣੇ ਕਾਇਦ ਨੂੰ ਵੇਖਦੇ ਆਏ ਹਾਂ। ਉਹ ਕਾਇਦ ਨੇ ਮੁਲਕ ਨੂੰ ਬਣਾਇਆ ਹੈ ਤੇ ਕਾਇਦ ਦੇ ਨਾਲ ਹੀ ਅਸੀਂ ਟੁਰੇ ਹਾਂ ਤੇ ਅੱਜ ਤੱਕ ਹੁਣ ਤੱਕ ਕਾਇਦ ਦੇ ਨਾਲ ਹੀ ਹੈ। ਜਿਹੜੀ ਪ੍ਰੋਬਲਮਾਂ ਆਈਆਂ ਨੇ ਵਕਤੀ ਨੇ, ਇਨਸ਼ਾਅੱਲਾ ਤਾਲਾ ਜਬ ਕਾਇਦ ਆਏਗਾ नवाज शरीफ साहब आएंगे तो इंशाल्लाह मुल्क के हालात भी बेहतर होंगे अल्लाह के फजलो करम के नाल। अस्सलाम वालेकुम जी। वालेकुम सलाम। की नाम है ਤੁਹਾਡਾ? ਮੇਰਾ ਨਾਮ ਜੀ ਨਾਸਰ ਅਲੀ ਹੈ। ਨਾਸਰ ਸਾਹਿਬ ਇਹ ਦੱਸੋ ਕਿ ਤੁਸੀਂ ਕਿਹੜੀ ਸਿਆਸੀ ਜਮਾਤ ਨੂੰ ਵੋਟ ਦੇਣਾ ਹੈ ਐਤਕੀ? ਮੈਂ ਜੀ ਸ਼ੁਰੂ ਤੋਂ ਹੀ ਨਵਾਜ਼ ਸ਼ਰੀਫ ਨੂੰ ਦੇ ਰਿਹਾ ਤੇ ਇਨਸ਼ਾਅੱਲਾ ਹੁਣ ਵੀ ਉਸੇ ਪਾਰਟੀ ਨੂੰ ਦੇਣਾ। ਅੱਛਾ ਜੀ। ਅਸੀਂ ਪੱਕੇ ਉਹਨਾਂ ਦੇ ਵੋਟਰ ਆ ਜੀ, ਅਸੀਂ ਉਹਨਾਂ ਨੂੰ ਦੇਣਾ। ਦੁਨੀਆ ਜਿੰਨਾ ਮਰਜ਼ੀ ਕਵੇ ਉਹ ਭੈੜੇ ਨੇ ਜੋ ਵੀ ਹੈ, ਜਿਸ ਤਰੀਕੇ ਨਾਲ ਚੱਲਦੇ ਰਹੇ ਨੇ ਆਵਾਮ ਨੂੰ ਖੁਸ਼ਹਾਲ ਰੱਖਦੇ ਰਹੇ ਨੇ। ਆਵਾਮ ਉਹਦਾ ਐਂਡ ਦਾ ਜਿਹੜਾ ਸਾਲ ਗਿਆ ਮਜ਼ਦੂਰ ਤਬਕਾ ਵੀ ਖੁਸ਼ਹਾਲ ਸੀ, ਹਰ ਬੰਦਾ ਖੁਸ਼ਹਾਲ ਨਾਲ ਰੋਟੀ ਖਾਂਦਾ ਸੀ, ਹਰ ਘਰ ਦਾ ਚੁੱਲ੍ਹਾ ਚੱਲਦਾ ਸੀ। ਹੁਣ ਜਦੋਂ ਦਾ ਇਮਰਾਨ ਖਾਨ ਆਇਆ ਉਹਨੇ ਸਾਰੇ ਮੁਲਕ ਦਾ ਬੇੜਾ ਗਰਕ ਕਰ ਛੱਡਿਆ। ਪਤਾ ਨਹੀਂ ਉਹਦੇ ਨਸੀਬ ਭੈੜੇ ਸਨ ਜਾਂ ਸਾਡੇ ਭੈੜੇ ਸਨ, ਇਹ ਅੱਲਾ ਦੀ ਜ਼ਾਤ ਬਿਹਤਰ ਜਾਣਦੀ। ਨਹੀਂ ਤੇ ਹੁਣ ਮੀਆਂ ਨਵਾਜ਼ ਸ਼ਰੀਫ ਸਾਹਿਬ ਜੇ ਆ ਜਾਣਗੇ ਤੇ ਤੁਹਾਨੂੰ ਯਕੀਨ ਹੈ ਇਨਸ਼ਾਅੱਲਾ ਅੱਲਾਹ ਬਿਹਤਰ ਹੋ ਜਾਣਗੇ? ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਜ਼ਰੂਰ ਹੋਣਗੇ। ਮਹਿੰਗਾਈ ਘਟ ਜਾਏਗੀ ਜਿਹੜੀ ਉਹਨਾਂ ਦਾ ਭਰਾ ਘਰ ਗਿਆ ਸ਼ਬਾਜ਼? ਘਟੇਗੀ ਇਨਸ਼ਾਅੱਲਾ, ਘਟੇਗੀ ਜ਼ਰੂਰ ਘਟੇਗੀ ਔਰ ਸਾਰੇ ਮੁਲਕ 'ਚ ਖੁਸ਼ਹਾਲੀ ਵੀ ਆਏਗੀ। ਠੀਕ। ਕਿਉਂਕਿ ਪੂਰੇ ਮੁਲਕ ਨੂੰ ਸਬਸਿਡੀ ਦਿੰਦੇ ਰਹੇ ਨੇ। ਇਹ ਜਿਹੜੇ ਰੋਡ ਪਹਿਲੇ 1.5 ਘੰਟੇ ਦਾ ਸਫ਼ਰ ਜਿਹੜਾ ਤੈਅ ਹੁੰਦਾ ਸੀ, ਇਹ ਉਹਨੇ ਹੀ ਰੋਡ ਬਣਾਏ ਨੇ, ਉਹਨੇ ਹੀ ਸੜਕਾਂ ਬਣਾਈਆਂ ਕਿ ਅਸੀਂ ਅੱਧੇ ਘੰਟੇ 'ਚ ਸਫ਼ਰ ਤੈਅ ਕਰ ਲੈਂਦੇ। ਇਹ ਮੋਟਰਵੇ ਜਿੰਨੀਆਂ ਵੀ ਸੜਕਾਂ ਸਾਰੀਆਂ ਉਹਨਾਂ ਨੇ ਬਣਾਈਆਂ ਨੇ, ਮੈਟਰੋ ਬੱਸ ਉਹਨਾਂ ਨੇ ਚਲਾਈ ਹੈ, ਉਹ ਸਾਡੇ ਮੁਲਕ ਵਾਸਤੇ ਚਲਾਈ ਹੈ, ਸਾਡੀ ਸਹੂਲਤ ਵਾਸਤੇ ਚਲਾਈ ਹੈ। ਤੇ ਅਸੀਂ ਜਿਹੜਾ 1.5-2 ਘੰਟਿਆਂ ਦਾ ਸਫ਼ਰ ਸੀ ਅਸੀਂ ਅੱਧੇ ਘੰਟੇ 'ਚ ਤੈਅ ਕਰ ਲਿਆ। ਇਸ ਤੋਂ ਵੱਡੀ ਸਹੂਲਤ ਹੋਰ ਕੀ ਹੋਣੀ ਚਾਹੀਦੀ? ਔਰ ਜਦੋਂ ਉਹਨਾਂ ਦੀ ਹੁਕੂਮਤ ਐਂਡ ਦਾ ਸਾਲ ਗਿਆ ਸੀ ਉਹ ਸਾਰੇ ਤਬਕਾ ਹੀ ਖੁਸ਼ਹਾਲ ਸੀ। ਹੁਣ ਤੁਸੀਂ ਜਾ ਕੇ ਦੇਖ ਲਓ ਅੱਡੇ ਦੇ ਵਿੱਚ ਮਜ਼ਦੂਰ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਲੋਤੇ ਰਹਿੰਦੇ ਨੇ। ਉਹਨਾਂ ਨੂੰ ਇੱਕ ਟਾਈਮ ਦੀ ਮਿਲਦੀ ਹੈ, 2 ਟਾਈਮਾਂ ਦਾ ਪਤਾ ਹੀ ਨਹੀਂ ਕਿ ਮਿਲਣੀ ਵੀ ਹੈ ਕਿ ਨਹੀਂ ਮਿਲਣੀ। ਤੇ ਅਸੀਂ ਤੇ ਇਹ ਹੀ ਦੁਆ ਅੱਲਾ ਕੇ ਕਰਨੇ ਆ, ਯਾ ਅੱਲਾ ਸਾਡਾ ਹੁਕਮਰਾਨ ਵਾਪਸ ਭੇਜ ਦੇ ਤੇ ਸਾਡੇ ਮੁਲਕ 'ਚ ਖੁਸ਼ਹਾਲੀ ਆ ਜਾਏ।
ਇਸ ਤੋਂ ਅੱਗੇ ਹੋਰ ਕੁਝ ਨਹੀਂ ਸਾਨੂੰ ਚਾਹੀਦਾ। ਅਸੀਂ ਇਹ ਹੀ ਚਾਹੁੰਦੇ ਹਾਂ ਸਾਡਾ ਹੁਕਮਰਾਨ ਵਾਪਸ ਆ ਜਾਏ। ਅੱਛਾ ਇਹ ਦੱਸੋ ਕਿ 21 ਅਕਤੂਬਰ ਨੂੰ ਮੀਆਂ ਨਵਾਜ਼ ਸ਼ਰੀਫ ਸਾਹਿਬ ਆ ਰਹੇ ਨੇ ਜੀ ਤੇ ਜਾਓਗੇ ਇਸਤਕਬਾਲ ਕਰਨ ਲਈ? ਇਨਸ਼ਾਅੱਲਾ, ਕਿਉਂ ਨਹੀਂ ਜੀ, ਜ਼ਰੂਰ ਜਾਵਾਂਗੇ। ਅਸੀਂ ਤਾਂ ਉਹਨਾਂ ਦਾ ਚਿਹਰਾ ਵੇਖਣ ਨੂੰ ਕਿਦੋਂ ਦੇ ਤਰਸਣ ਡੇ, ਬੜੇ ਬੇਤਾਬ ਹੋਏ ਆ ਕਿ ਕਿਦੋਂ ਸਾਡਾ ਹੁਕਮਰਾਨ ਵਾਪਸ ਆਵੇ, ਅਸੀਂ ਉਹਦੇ ਚਿਹਰੇ ਦਾ ਦੀਦਾਰ ਕਰੀਏ। ਹਾਂ ਤੇ ਜਲਸਾ ਸੁਣੋਗੇ, ਹੋਰ ਸੱਜਣਾਂ ਨੂੰ ਵੀ ਲੈ ਕੇ ਮੈਂ ਜਾਓਗੇ? ਨਾ ਸਾਰੇ ਸੱਜਣ ਕੀ ਸਾਡੇ ਤਕਰੀਬਨ ਸਾਡਾ ਆਪਣਾ ਜਿਹੜਾ ਫੈਮਿਲੀ ਦੇ ਮੈਂਬਰ ਨੇ ਉਹ ਹੀ 60-70 ਤੇ ਉਹੀ ਹੋ ਗਏ ਨੇ। ਵਾਹ ਅਸੀਂ ਮਾਸ਼ਾਅੱਲਾ 7 ਭਾਈ ਆ, ਸਾਰੇ ਬਾਲ ਰਿਸ਼ਤੇਦਾਰ ਭੈਣ ਭਰਾ ਸਾਰੇ ਉਧਰ ਦੇ ਹੀ। ਠੀਕ। ਸਾਰੇ ਵੋਟਰ ਉਹਦੇ ਹੀ ਨੇ, ਉਹਨੂੰ ਹੀ ਮਿਲਣੇ ਨੇ। ਅੱਜ ਵੀ ਉਹਦੇ ਨੇ, ਕੱਲ ਵੀ ਉਹਦੇ ਨੇ, ਔਰ ਰਹਿੰਦੀ ਦੁਨੀਆ ਤੱਕ ਉਹਦੇ ਹੀ ਰਹਿਣ। ਲੋ ਜੀ ਸਾਹਿਬੋ, ਤੁਸੀਂ ਨਾਸਰ ਅਲੀ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ। ਆਓ ਹੁਣ ਇਸ ਦੁਕਾਨ ਦੇ ਅੰਦਰ ਚੱਲਨੇ ਆ ਤੇ ਦੁਕਾਨਦਾਰ ਜਿਹੜੇ ਨੇ ਉਹਨਾਂ ਦੇ ਨਾਲ ਤੁਹਾਨੂੰ ਮਿਲਵਾਨੇ ਆ। ਆਓ ਸਾਡੇ ਨਾਲ। ਅਸਲਾਮ ਵਾਲੇਕਮ ਜੀ। ਭਾਈਜਾਨ ਕੀ ਤੁਹਾਡਾ ਨਾਮ ਹੈ? ਮੁਹੰਮਦ ਇਰਫਾਨ ਜੀ। ਅੱਛਾ ਜੀ, ਇਰਫਾਨ ਸਾਹਿਬ ਤੁਸੀਂ ਇੱਥੇ ਕੀ ਕੰਮ ਕਰਦੇ ਹੋ? ਗਾਰਮੈਂਟਸ ਦੀ ਦੁਕਾਨ। ਅੱਛਾ ਜੀ, ਤੇ ਇਹ ਦੱਸੋ ਕਿ ਤੁਸੀਂ ਕਿਸ ਸਿਆਸੀ ਜਮਾਤ ਨਾਲ ਤਾਲੁਕ ਰੱਖਦੇ ਹੋ? ਮੈਂ ਜਨਾਬ ਮੀਆਂ ਨਵਾਜ਼ ਸ਼ਰੀਫ। ਅੱਛਾ, ਤੇ 21 ਅਕਤੂਬਰ ਨੂੰ ਆ ਰਹੇ ਨੇ ਮੀਆਂ ਨਵਾਜ਼ ਸ਼ਰੀਫ ਸਾਹਿਬ। ਉਹਨਾਂ ਦਾ ਇਸਤਕਬਾਲ ਅੱਛੇ ਤਰੀਕੇ ਨਾਲ ਕਰਾਂਗੇ। ਅੱਛਾ ਜੀ ਜੀ। ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਮਾਸ਼ਾਅੱਲਾ ਹੁਣ ਫਿਰ ਜਿਵੇਂ ਅੱਗੇ 2013 ਦੇ ਇਲੈਕਸ਼ਨਾਂ 'ਚ 2018 ਦੇ ਕੁਝਰਾਂ ਨੇ ਜੋ ਕਲੀਨ ਸਵੀਪ ਕੀਤਾ ਸੀ ਨਵਾਜ਼ ਲੀਗ ਨੇ, ਜੀ ਜੀ, ਤੇ ਇਨਸ਼ਾਅੱਲਾ ਹੁਣ ਵੀ ਕਰਨਗੇ। ਹੁਣ ਤੇ ਮਹਿੰਗਾਈ ਬੜੀ ਕਰ ਦਿੱਤੀ ਹੈ। ਜ਼ਾਹਰ ਹੈ ਮੀਆਂ ਸਾਹਿਬ ਆ ਜਾਣਗੇ ਸਾਰੀ ਖਤਮ ਹੋ ਜਾਏਗੀ। ਕਿਉਂਕਿ ਜਦੋਂ ਮੀਆਂ ਸਾਹਿਬ ਸਨ ਉਦੋਂ ਅਸੀਂ ਆਟਾ 35 ਰੁਪਏ ਕਿਲੋ ਲੈ ਰਹੇ ਸਾਂ, ਚੀਨੀ ਜਿਹੜੀ ਸਾਡੀ 40 ਤੋਂ 45 ਰੁਪਏ ਰੇਟ ਸੀ, ਘਿਓ 150 ਰੁਪਏ ਸੀ, ਤੇ ਇਹਦੇ ਬਾਵਜੂਦ ਸਾਰੀਆਂ ਚੀਜ਼ਾਂ ਪੈਟਰੋਲ 65 ਰੁਪਏ 63 ਰੁਪਏ ਸੀ, ਜਿਹੜਾ ਅੱਜ ਅਸੀਂ ਦੂਣੋਂ ਤੋਂ ਵੀ ਜ਼ਿਆਦਾ ਇਸਤੇਮਾਲ ਕਰ ਰਹੇ ਹਾਂ ਤੇ ਖਾ ਰਹੇ ਹਾਂ। ਠੀਕ ਹੈ, ਇਨਸ਼ਾਅੱਲਾ ਜਿਵੇਂ ਪਹਿਲਾਂ ਉਹਨਾਂ ਨੇ ਕੰਟਰੋਲ ਕੀਤਾ ਸੀ, ਹੁਣ ਵੀ ਆ ਕੇ ਉਹਨਾਂ ਉਂਝ ਹੀ ਕੰਟਰੋਲ ਕਰਨਾ ਹਰ ਚੀਜ਼ ਨੂੰ। ਤੇ ਤੁਸੀਂ ਇਹ ਦੱਸੋ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਦੌਰ ਹੈ ਜਿਹਦੇ ਵਾਕਈ 2018 'ਚ ਤੇ ਇਹ ਹੀ ਰੇਟ ਸਨ ਜੀ ਜੀ ਜਿਹੜੇ ਤੁਹਾਨੂੰ ਦੱਸੇ ਨੇ? ਜੀ ਜੀ ਬਿਲਕੁਲ। ਤੇ ਉਦੋਂ ਬਾਅਦ ਠੀਕ ਹੈ, ਇਮਰਾਨ ਖਾਨ ਨੇ ਵੀ ਬੜੀ ਮਹਿੰਗਾਈ ਕੀਤੀ, ਇਮਰਾਨ ਨੇ ਮਹਿੰਗਾਈ ਕੀਤੀ, ਲੇਕਿਨ ਉਹਨੇ ਕੰਟਰੋਲ, ਲੇਕਿਨ ਉਦੋਂ ਬਾਅਦ ਮੀਆਂ ਸ਼ਬਾਜ਼ ਸ਼ਰੀਫ ਨੇ ਵੀ ਤੇ ਆ ਕੇ ਬੜੀ ਮਹਿੰਗਾਈ ਕਰ ਛੱਡੀ ਕੀਤੀ, ਲੇਕਿਨ ਉਹਨਾਂ ਨੂੰ ਸਮਝੋ ਬਾਹਰ ਇਸ ਤਰ੍ਹਾਂ ਕਿ ਇਮਰਾਨ ਖਾਨ ਨੇ ਹੀ ਬੜਾ ਬੋਝ ਪਾ ਦਿੱਤਾ। ਇਹ ਵਜ੍ਹਾ ਤੇ ਹੁਣ ਇਨਸ਼ਾਅੱਲਾ ਮੀਆਂ ਸਾਹਿਬ ਆਉਣਗੇ ਤੇ ਸਾਰਾ ਕੁਝ ਵੇਖ ਲਿਆ, ਤੁਸੀਂ ਨੀਚੇ ਆ ਜਾਣਾ, ਡਾਲਰ ਵੀ ਘਟ ਜਾਣਾ ਰੋਜ਼ ਮਾਸ਼ਾਅੱਲਾ। ਇਨਸ਼ਾਅੱਲਾ ਹਲੇ ਤੇ ਉਹ ਆਇਆ ਨਹੀਂ, ਆਉਣ ਤੋਂ ਪਹਿਲਾਂ ਹੀ ਥੱਲੇ ਆਉਣਾ ਸ਼ੁਰੂ ਹੋ ਗਿਆ, ਪ੍ਰੈਸ਼ਰ ਪੈ ਗਿਆ ਮੀਆਂ ਸਾਹਿਬ। ਤੇ ਵੋਟ ਐਤਕੀ ਕਿਹਨੂੰ ਪਾਣਾ ਜੇ ਫਿਰ? ਨਵਾਜ਼ ਸ਼ਰੀਫ ਨੂੰ ਸ਼ੁਰੂ ਤੋਂ ਮਾਸ਼ਾਅੱਲਾ ਜੋ ਜੰਮਿਆ ਨਵਾਜ਼ ਸ਼ਰੀਫ ਨੂੰ ਪਾ ਰਹੇ ਇਨਸ਼ਾਅੱਲਾ, ਕੋਈ ਅੱਜ ਤੋਂ ਕਿਸੇ ਪਾਰਟੀ ਨੂੰ ਵੋਟ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਜੀ? ਹਜ਼ੂਰ ਰਾਜ਼ੀਬਾਜ਼ੀ ਹੋ? ਸ਼ੁਕਰ ਅਲਹਮਦੁਲਿਲਾ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਮਹਿਤਾਬ ਉਜ਼-ਜ਼ਮਾਂ ਹੈ। ਅੱਛਾ, ਇਹ ਦੱਸੋ ਮਹਿਤਾਬ ਸਾਹਿਬ ਕਿ ਤੁਸੀਂ ਇਹ ਆਪਣਾ ਕਦੋਂ ਕਦੇ ਇੱਥੇ ਦੁਕਾਨ ਕਰ ਰਹੇ ਹੋ? ਤਕਰੀਬਨ 4 ਸਾਲਾਂ ਤੋਂ। ਤੇ ਮਹਿਤਾਬ ਸਾਹਿਬ ਕਿਹਦੇ ਨਾਲ ਤੁਹਾਡੀ ਸਿਆਸੀ ਵਾਬਸਤਗੀ ਹੈ? ਸਾਡੀ ਮੁਸਲਿਮ ਲੀਗ ਨੂਨ ਦੇ ਨਾਲ ਵਾਬਸਤੀ ਹੈ। ਅੱਛਾ, ਤੇ ਮੁਸਲਿਮ ਲੀਗ ਨੂਨ ਦੇ ਦੌਰ ਦੇ ਵਿੱਚ ਤੇ ਮਹਿੰਗਾਈ ਬੜੀ ਹੋਈ ਹੈ, ਤੁਹਾਡਾ ਕੋਈ ਕੰਮ ਸ਼ਮ ਕਾਰੋਬਾਰ ਚੱਲ ਰਿਹਾ? ਮਾਮਲਾ ਇਹ ਹੈਗਾ ਵੇ, ਪੀਟੀਆਈ ਦੇ ਦੌਰ ਦੇ ਵਿੱਚ ਮਹਿੰਗਾਈ ਹੋਈ ਹੈ, ਨੂਨ ਲੀਗ ਦੀ ਹਕੂਮਤ ਦੀ ਮਹਿੰਗਾਈ ਨਹੀਂ ਹੋਈ। ਅੱਛਾ, ਉਹਨਾਂ ਦਾ ਸਾਰਾ ਕਰਤਾ ਸਾਰਾ ਮਲਬਾ ਉਹਨਾਂ ਦੇ ਇਹਨਾਂ ਤੇ ਪੈ ਗਿਆ, ਤੁਹਾਡਾ ਮਤਲਬ ਹੈ ਕਿ ਕੀਤੀ ਮਹਿੰਗਾਈ ਉਹਨਾਂ ਸੀ, ਉਹਨਾਂ ਨੇ ਕੀਤੀ, ਲੇਕਿਨ ਉਹਦੇ ਜਿਹੜੇ ਅਸਰਾਤ ਨੇ, ਨਤਾਇਜ ਨੇ, ਉਹ ਹੁਣ ਨਵਾਜ਼ ਲੀਗ ਦੇ ਦੌਰ 'ਚ ਨਿਕਲੇ ਨੇ। ਹਾਂਜੀ, ਜਦੋਂ ਸ਼ਬਾਜ਼ ਸ਼ਰੀਫ ਸੀ ਵਜ਼ੀਰ ਆਜ਼ਮ। ਹਾਂਜੀ ਠੀਕ, ਤੇ ਹੁਣ ਮੀਆਂ ਨਵਾਜ਼ ਸ਼ਰੀਫ ਸਾਹਿਬ ਵਾਪਸ ਆ ਰਹੇ ਨੇ ਪਾਕਿਸਤਾਨ ਵਿੱਚ, ਉਹਨਾਂ ਨੂੰ ਵੋਟ ਪਾਓਗੇ? ਇਨਸ਼ਾਅੱਲਾ, ਕਿਉਂ ਨਹੀਂ। ਤੇ ਕੀ ਤੁਸੀਂ ਸਮਝਦੇ ਹੋ ਕਿ ਮੀਆਂ ਨਵਾਜ਼ ਸ਼ਰੀਫ ਆ ਗਏ ਤੇ ਮੁਲਕੀ ਹਾਲਾਤ ਸਹੀ ਕਰ ਦੇਗਾ? ਬਿਲਕੁਲ ਠੀਕ ਕਰ ਦੇंगे, ਬਿਲकुल ठीक हो जाएगा, बिल्कुल। ਮਹਿੰਗਾਈ ਕੋ ਆਵੇਗੀ ਥੱਲੇ? महंगाई बिल्कुल नीचे आएगी। अगे भी इंशाल्लाह, अगे भी 2 बारी मियाँ साहब आए इंशाल्लाह, महंगाई नीचे लेवल ਤੇ ਆਈ इंशाल्लाह, ਹੁਣ ਵੀ ਆਏਗੀ इंशाल्लाह। ਤੇ ਮੀਆਂ ਸਾਹਿਬ ਆ ਰਹੇ ਨੇ 21 ਅਕਤੂਬਰ ਨੂੰ, ਜਾਓਗੇ ਇਸਤਕਬਾਲ ਕਰਨ? ਕਿਉਂ ਨਹੀਂ ਜਾਵਾਂਗੇ, ਕਿਉਂ ਨਹੀਂ ਜਾਵਾਂਗੇ, ਇੰਸ਼ਾਅੱਲਾ ਜਾਵਾਂਗੇ, ਗੱਜ ਵੱਜ ਕੇ ਜਾਵਾਂਗੇ। ਅੱਛਾ ਜੀ, ਤੇ ਵੋਟ ਵੀ ਪਾਓਗੇ ਮੀਆਂ ਸਾਹਿਬ ਨੂੰ? ਹਾਂਜੀ ਇੰਸ਼ਾਅੱਲਾ, ਕਿਉਂ ਨਹੀਂ। जी भाईजान, किस सियासी जमात नाल तुहाडा तल्लक है? मेरा किसी सियासी जमात नाल तल्लक नहीं है, क्योंकि मेरा एक ही मुल्क है। जिन्हें सियासतदान ने सारे साढ़े पाकिस्तान दे ने, ते अल्हम्दुलिल्लाह ये चीज़ां साढ़े सपोर्ट जिन्हें भी पाकिस्तान दे सपोर्टर ने, ये चीज़ां अच्छी नहीं है कि एक दी बुराई करदा है, दूसरा दूसरे दी बुराई करदा है। ये चीज़ां साढ़े पाकिस्तान सियासतदानां वास्ते नुकसानदेह ने। ਤੇ ਗੱਲ ਇਹ ਵੇ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਆ ਰਹੇ ਨੇ, ਉਹ ਸਾਡੇ ਲੀਡਰ ਨੇ, ਸਾਡੇ ਪਾਕਿਸਤਾਨ ਦੇ ਸਿਆਸਤਦਾਨ ਨੇ। ਉਸ ਤੋਂ ਇਲਾਵਾ ਬਾਕੀ ਜਿਹੜੀਆਂ ਪਾਰਟੀਆਂ ਨੇ, ਇਹਨਾਂ ਸਾਰਿਆਂ ਨੂੰ ਇੱਕ ਹੋ ਕੇ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ।
हालात साढ़े मुल्क के बहुत ही ख़राब ने, हर बंदा परेशान है ते दिन ब दिन परेशानियां बढ़दियां जा रही ने। यह रोज़ लड़ाई, हर पार्टी वाला बंदा आंदा है कि वो बुरा है, वो बुरा है, उन्हें ये किया है, ये तो असी अपना नुकसान कर रहे हैं। इंटरनेशनली असी साड़ी वीडियो ऑनलाइन बन रही ने, मतलब हर जिथे भी इंटरव्यू होंदी है आवाम दी होंदी है, ये नुकसानदेह चीज़ां ने। ਸਾਹਿਬੋ ਤੁਸੀਂ ਸਾਡੇ ਇਸ ਪਿਆਰੇ ਦੋਸਤ ਦੀਆਂ ਗੱਲਾਂ ਬਾਤਾਂ ਸੁਣੀਆਂ, ਬੜੀਆਂ ਅੱਛੀਆਂ ਗੱਲਾਂ ਇਹਨਾਂ ਨੇ ਕੀਤੀਆਂ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਸਾਨੂੰ ਆਪਸ ਵਿੱਚ ਸਿਆਸੀ ਝਗੜੇ ਨਹੀਂ ਪਾਉਣੇ ਚਾਹੀਦੇ। ਨਿੱਕੀ ਨਿੱਕੀ ਗੱਲ ਤੋਂ ਵੀ ਤੂੰ ਮੇਰੇ ਲੀਡਰ ਨੂੰ ਇੰਜ ਕਿਉਂ ਕਿਹਾ, ਤੂੰ ਮੇਰੇ ਲੀਡਰ ਦੀ ਗਲਤ ਗੱਲ ਕੀਤੀ, ਇੱਥੋਂ ਆਪਸ ਵਿੱਚ ਲੜ ਨਹੀਂ ਪੈਣਾ ਚਾਹੀਦਾ ਤੇ ਦੁਸ਼ਮਣੀਆਂ ਨਹੀਂ ਵਧਾ ਲੈਣੀਆਂ ਚਾਹੀਦੀਆਂ। ਸਿਆਸਤ ਨੂੰ ਸਿਆਸਤ ਦੇ ਥਾਂ ਹੀ ਰੱਖਣਾ ਚਾਹੀਦਾ ਔਰ ਸਾਨੂੰ ਉਹ ਲੀਡਰ ਚੁਣਨਾ ਚਾਹੀਦਾ ਜਿਹੜਾ ਸਾਡੇ ਵਾਸਤੇ, ਸਾਡੇ ਬੱਚਿਆਂ ਦੇ ਮੁਸਤਕਬਲ ਦੇ ਵਾਸਤੇ, ਜਿਹੜਾ ਪਾਕਿਸਤਾਨ ਦੇ ਵਾਸਤੇ ਬਿਹਤਰੀਨ ਤੇ ਫਾਇਦੇਮੰਦ ਬੰਦਾ ਹੈ, ਜਿਹੜਾ ਐਸੀ ਸ਼ਖਸੀਅਤ ਦਾ ਹਾਮਲ ਹੈ ਜਿਹਦੇ ਨਾਲ ਅਸੀਂ ਤੇ ਸਾਡਾ ਮੁਲਕ ਤਰੱਕੀ ਵੱਲ ਨੂੰ ਜਾਏਗਾ। ਆਓ ਤੁਹਾਨੂੰ ਕੁਝ ਹੋਰ ਦੋਸਤਾਂ ਦੇ ਨਾਲ ਮਿਲਵਾਉਂਦੇ ਹਾਂ। ਕਿਸ ਸਿਆਸੀ ਜਮਾਤ ਨਾਲ ਤੁਹਾਡੀ ਵਾਬਸਤਗੀ ਹੈ? ਅਸੀਂ ਪਾਕਿਸਤਾਨੀ ਆ, ਅਸੀਂ ਸਾਰਿਆਂ ਦੀ ਖੈਰ ਮੰਗਦੇ ਹਾਂ। ਪਰ ਮੈਂ ਇਹ ਗੱਲ ਵੇਖੀ ਹੈ ਜਦੋਂ ਭੱਟੋ ਸਾਹਿਬ ਦੀ ਹਕੂਮਤ ਸੀ ਨਾ, ਮੈਂ ਉਦੋਂ ਸ਼ਹਿਰ ਦੇ ਵਿੱਚ ਘੋੜਾ ਡਾਂਗਾ ਚਲਾਉਂਦਾ ਸੀ। ਅੱਛਾ। ਅੱਜ ਮੇਰੇ ਕੋਲ ਇਹ ਰਿਕਸ਼ਾ ਖਲੋਤਾ ਹੈ, ਆਟੋ, ਜਿਹਨੂੰ ਮੈਂ ਚਲਾ ਕੇ ਆਪਣਾ ਵਕਤ ਪਾਸ ਕਰ ਰਿਹਾ। ਮੀਆਂ ਨਵਾਜ਼ ਸ਼ਰੀਫ ਨੇ ਇੰਨੇ ਕੁ ਅੱਛੇ ਕੰਮ ਕੀਤੇ ਨਾ, ਕੋਈ ਮਹਿੰਗਾਈ ਨਹੀਂ ਸੀ, ਕਾਰੋਬਾਰ ਵੀ ਲੋਕਾਂ ਦੇ ਚੱਲਦੇ ਸਨ। ਜਦੋਂ ਦਾ ਇਮਰਾਨ ਖਾਨ ਆਇਆ ਨੇ ਮੁਲਕ ਦਾ ਬੇੜਾ ਗਰਕ ਕਰ ਛੱਡਿਆ। ਗਰੀਬ ਆਦਮੀ ਜਿਹੜਾ ਪੀਸਦਾ ਗਿਆ, ਹਰ ਬੰਦਾ ਆਵਾਜ਼ਾਰ ਹੈ, ਰੋਟੀ ਤੋਂ ਤੰਗ ਹੋਇਆ ਜਿਹੜਾ ਮਜ਼ਦੂਰ ਆ ਗਿਆ। ਬਿਲਕੁਲ ਇਸ ਤਰ੍ਹਾਂ। ਤੇ ਇਹ ਦੱਸੋ ਕਿ ਹੁਣ ਮੀਆਂ ਨਵਾਜ਼ ਸ਼ਰੀਫ ਸਾਹਿਬ ਆਉਣ ਡਏ ਨੇ, ਤੁਸੀਂ ਹੁਣੇ ਫਰਮਾਇਆ ਕਿ ਉਹਦੇ ਦੌਰ 'ਚ ਬੜੇ ਉਹਨੇ ਅੱਛੇ ਕੰਮ ਕੀਤੇ, ਉਹਦੇ ਦੌਰ 'ਚ ਐਡੀ ਮਹਿੰਗਾਈ ਵੀ ਨਹੀਂ ਸੀ, ਤੇ ਨਵਾਜ਼ ਸ਼ਰੀਫ ਸਾਹਿਬ 21 ਅਕਤੂਬਰ ਨੂੰ ਵਾਪਸ ਪਾਕਿਸਤਾਨ 'ਚ ਆ ਰਹੇ ਨੇ, ਤੇ ਕਿਆ ਹੁਣ ਐਤਕੀ ਫੇਰ ਉਹਨਾਂ ਨੂੰ ਵੋਟ ਦਿਓਗੇ? ਅਸੀਂ ਤੇ ਜੇ ਲਲਕਰ ਕੇ ਵੋਟ ਦੇਵਾਂਗੇ, ਅਸੀਂ ਤੇ ਲੁੱਡੀਆਂ ਮਾਰ ਰਹੇ ਹਾਂ ਪਏ ਔਰ ਉਹਨਾਂ ਵਾਸਤੇ ਦੁਆਵਾਂ ਵੀ ਕਰ ਰਹੇ ਹਾਂ ਕਿ ਖੁਦਾ ਉਹਨਾਂ ਨੂੰ ਜਲਦੀ ਲੈ ਕੇ ਆਵੇ। ਇਸ ਮੁਲਕ ਦੇ ਖੈਰ ਖਾਂ ਨੇ, ਇਸ ਮੁਲਕ ਨੂੰ ਸੰਭਾਲਣ ਆਉਣਗੇ। ਠੀਕ ਠੀਕ। ਕੀ ਭਾਈ ਤੁਹਾਡਾ ਨਾਂ ਹੈ? ਮੇਰਾ ਨਾਮ ਅਮਰ ਰਮਜ਼ਾਨ ਹੈ। ਅੱਛਾ ਜੀ ਜੀ। ਤੇ ਇਹ ਦੱਸੋ ਭਾਈ ਰਮਜ਼ਾਨ ਸਾਹਿਬ, ਕੀ ਤੁਸੀਂ ਕਰਦੇ ਹੋ? ਮੇਰੀ ਕੱਪੜੇ ਦੀ ਦੁਕਾਨ ਹੈ ਸਾਹਮਣੇ। ਅੱਛਾ। ਹਾਂਜੀ। ਇੱਥੇ ਪੀਪਲ ਕਲੋਨੀ ਮਾਰਕੀਟ ਹੈ ਜੀ? ਜੀ ਜੀ। ਤੇ ਕਿਹੜੀ ਸਿਆਸੀ ਜਮਾਤ ਨਾਲ ਤਲਕ ਸਾਡਾ ਰੱਖਦੇ? ਮੁਸਲਿਮ ਲੀਗ ਨਾਲ ਤਲਕ ਨਵਾਜ਼ ਸ਼ਰੀਫ ਨਾਲ। ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਆ ਰਹੇ ਨੇ 21 ਅਕਤੂਬਰ ਨੂੰ, ਆ ਜਾਵਾਂਗੇ। ਜਲਸਾ ਸੁਣਨ ਜਾਓਗੇ ਮੀਨਾਰੇ ਪਾਕਿਸਤਾਨ? ਬਿਲਕੁਲ ਜਾਵਾਂਗੇ। ਇਕੱਲੇ ਜਾਓਗੇ ਕਿ ਸਾਥੀਆਂ ਨੂੰ ਵੀ ਲੈ ਕੇ? ਜਿੰਨੇ ਵੀ ਸਾਥੀ ਨਾਲ ਰਲਣਗੇ ਜਾਵਾਂਗੇ। ਤੇ ਤੁਸੀਂ ਮੀਆਂ ਨਵਾਜ਼ ਮੁਲਕ ਸਹੀ ਚੱਲ ਰਿਹਾ ਸੀ, ਇਹਦਾ ਖਾਨਾ ਖਰਾਬ ਕੀਤਾ ਗਿਆ, ਉਹਨੂੰ ਬਾਹਰੋਂ ਲਿਆ ਕੇ ਇਹ ਇਹਨਾਂ ਨੇ ਕੀਤਾ ਨਾ। ਹਾਂ। ਚੀਨੀ ਦਾ ਕੀ ਭਾਅ ਸੀ, ਆਟੇ ਦਾ ਕੀ ਭਾਅ ਸੀ, ਸਾਰਾ ਕੁਝ ਚੱਲ ਰਿਹਾ ਨਿਜ਼ਾਮ। ਇੱਕ ਸਾਜ਼ਿਸ਼ ਮੁਲਕ ਦੇ ਖਿਲਾਫ ਕੀਤੀ ਹੈ ਜਿਹੜੀ ਉਹ ਹਲੇ ਤੱਕ ਚੱਲ ਰਹੀ ਹੈ। ਹਾਂ। ਉਹਨੂੰ ਲਿਆਂਦਾ ਗਿਆ ਵਿਗਾੜਨ ਲਈ ਮੁਲਕ ਨੂੰ। ਇਹ ਜਿਹੜੀ ਮਹਿੰਗਾਈ ਹੋਈ ਹੈ ਇਹਨਾਂ ਤੇ ਪੈਣ ਦੀ, ਲੋਕੀ ਇਹਨਾਂ ਨੂੰ ਗਾਲਾਂ ਕੱਢਣ ਦੇ, ਹਾਲਾ ਕਸੂਰ ਨਹੀਂ। IMF ਨੇ ਇਹਨੇ ਤੇ ਬੇੜਾ ਗਰਕ ਕੀਤਾ। ਪਹਿਲੇ ਕਹਿੰਦਾ 6 ਮਾਹ ਗਿਆ ਹੀ ਨਹੀਂ, ਕਹਿੰਦਾ ਅਸੀਂ ਖੁਦਕਸ਼ੀ ਕਰ ਲਾਂਗੇ। ਉਹ ਖੁਦਕਸ਼ੀ ਕਰਦੇ ਕਰਦੇ ਪਾਕਿਸਤਾਨ ਦੀ ਖੁਦਕਸ਼ੀ ਕਰ ਦਿੱਤੀ। ਉਹਨਾਂ ਨੂੰ ਆਪਣੀਆਂ ਜਿਹੜੀਆਂ ਸ਼ਰਤਾਂ ਮਨਵਾਈਆਂ ਉਹਨਾਂ ਨੇ ਉਹ ਦਿੱਤਾ। ਹੁਣ ਜਿਹੜੀ ਵੀ ਗਵਰਨਮੈਂਟ ਆਏਗੀ ਉਹਨੇ ਮਨਵਾਉਣੀਆਂ ਹੀ ਨੇ। ਜਿਹੜੀ ਬਾਤ ਹੋ ਗਈ ਉਹ ਕਰਨੀ ਹੈ। ਲੋਕੀ ਇਹਨਾਂ ਨੂੰ ਗਾਲਾਂ ਕੱਢਦੇ ਨੇ, ਕਾਰਖਾਨਾ ਖਰਾਬ ਹੋ ਗਿਆ। ਨਹੀਂ ਤੇ ਚਲੋ ਉਹ ਹੀ ਕਰ ਗਿਆ ਖਾਨਾ ਖਰਾਬ। ਹੁਣ ਮੀਆਂ ਨਵਾਜ਼ ਸ਼ਰੀਫ ਸਾਹਿਬ ਇਨਸ਼ਾਅੱਲਾ ਹੋਏਗਾ। ਆਉਣ ਦੇ ਇਹਨਾਂ ਨੇ ਸਹੀ ਕਰ ਲੈਣਗੇ ਕੰਮ। ਬਿਜਲੀ ਦੀ 2 ਘੰਟੇ 3 ਘੰਟੇ ਲੋਡ ਸ਼ੈਡਿੰਗ ਦੀ 1 ਘੰਟਾ ਆਉਂਦੀ ਸੀ, ਉਹਨਾਂ ਕੀਤਾ ਹੈ। ਮੁਲਕ ਜੋ ਬਣਾਇਆ ਇਹਨਾਂ ਨੇ ਬਣਾਇਆ। ਉਹਨੇ ਦੱਸੋ ਕੀ ਬਣਾਇਆ? ਕਿੰਨੇ ਗੁਣਾ ਕਰਜ਼ਾ ਲਿਆ ਬਾਹਰੋਂ, ਕੀ ਬਣਾਇਆ? ਕੋਈ ਚੀਜ਼ ਬਣਾਈ ਉਹਨੇ ਹੈਲਥ ਕਾਰਡ ਤੇ ਦਿੱਤਾ ਸੀ ਲੋਕਾਂ ਨੂੰ। ਜਿਹੜੀ ਜਾਇਜ਼ ਬਣੇਗੀ ਉਹ ਕੰਮ ਕਰਨਾ ਜਾਣਦੇ ਨੇ ਤੇ ਕਰਨਗੇ। ਇਹਨੂੰ ਗਿਆ ਨਹੀਂ, ਸਾਜ਼ਿਸ਼ ਦੇ ਤਹਿਤ ਇਹਨੂੰ ਧੱਕੇ ਨਾਲ ਘੱਲਿਆ ਗਿਆ। ਆਪ ਨੇ ਗਿਆ, ਇਹਨੂੰ ਘੱਲਿਆ ਧੱਕੇ ਨਾਲ। ਹਾਂ, ਕੋਈ ਐਸੀ ਗੱਲ ਅਸੀਂ ਨਾਲ ਆ। अस्सलाम वालेकुम जनाब। वालेकुम सलाम। की ਤੁਹਾਡਾ ਭਾਜੀ इसमें ग्रामी है? मेरा नाम जी हाजी ज़ियाल मुस्तफ़ा जी। भाई साहब ਇਹ ਜਨਾਬ ਦੀ ਦੁਕਾਨ ਹੈ? ਇਹ ਮੇਰੇ ਭਾਈ ਨੇ ਜੀ, ਇਹਨਾਂ ਦੀ ਦੁਕਾਨ ਹੈ। ਤੁਸੀਂ ਉਂਝ ਭਾਈ ਨੂੰ ਮਿਲਣ ਆਏ? ਮਿਲਣ ਆਇਆ ਜੀ, ਮਿਲਣ ਆਇਆ। ਤੇ ਇਹ ਦੱਸੋ ਹਜ਼ੂਰ ਕਿ ਤੁਹਾਡੀ ਸਿਆਸੀ ਵਬਸਤਗੀ ਜਿਹੜੀ ਹੈ ਕਿਸ ਜਮਾਤ ਨਾਲ ਹੈ? ਕਿਹੜੀ ਪਾਰਟੀ ਨੂੰ ਵੋਟ ਛੋੜ ਦਿੰਦੇ ਹੋ? ਮੇਰੀ ਜੀ 56 ਸਾਲ ਉਮਰ ਹੈ। ਮੈਂ ਤੇ ਜਿਉਂ ਜੰਮਿਆ ਨੂਰ ਲੀਗ ਨੂੰ ਦਿੰਦਾ ਰਿਹਾ। ਬੱਬਰ ਸ਼ੇਰ ਹੁਣ ਲੈਣ ਵੀ ਜਾਣਾ ਜੀ ਉਹਨੂੰ। ਅੱਛਾ, ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਆ ਰਹੇ ਨੇ, ਤੁਸੀਂ ਉਹਨਾਂ ਨੂੰ ਲੈਣ ਜਾਣਾ? ਇਨਸ਼ਾਅੱਲਾ ਬਸ਼ਰਤੇ ਜ਼ਿੰਦਗੀ। ਤੇ ਇਕੱਲੇ ਹੀ ਜਾਣਾ ਜੇ ਕਿ ਹੋਰ ਵੀ ਕੋਈ? ਨਹੀਂ, ਨਾਲ ਲੈ ਕੇ ਜਾਵਾਂਗੇ ਬੜੇ ਆਪਣੇ ਦੋਸਤ ਸਾਥੀ, 4-5 ਫਲੈਗ ਚੋਂ ਲੈ ਕੇ ਜਾਵਾਂਗੇ। ਤੇ ਭਾਈ ਸਾਹਿਬ ਮੁਲਕ ਦੇ ਜਿਹੜੇ ਹਾਲਾਤ ਹੋਏ ਪਏ ਨੇ, ਮਹਿੰਗਾਈ ਬੜੀ ਹੋਈ ਹੈ, 16 ਮਹੀਨੇ ਹਕੂਮਤ ਰਹੀ ਹੈ PDM ਦੀ, ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਸਨ,
ਤੇ ਲੋਕੀ ਆਂਦੇ ਨੇ ਕਿ ਮੀਆਂ ਸਾਹਿਬ ਨੇ ਬੜੀ ਮਹਿੰਗਾਈ ਕਰ ਛੱਡੀ ਹੈ। ਇਮਰਾਨ ਖਾਨ ਵੀ ਚਲੋ ਕੀਤੀ ਸੀ, ਲੇਕਿਨ ਆਂਦੇ ਨੇ ਕਿ ਮੀਆਂ ਨੇ ਅੱਗੋਂ ਡਬਲ ਕਰ ਛੱਡੀ ਹੈ। ਹੁਣ ਤੇ ਲੋਕੀ ਮਰਨ ਡਏ ਨੇ, ਤੇ ਤੁਸੀਂ ਨਵਾਜ਼ ਲੀਗ ਦੇ ਮਾਸ਼ਾਅੱਲਾ ਕਾਰਕੁਨ ਲੱਗਦੇ ਹੋ, ਲੇਕਿਨ ਇਹ ਵੇਗੇ ਲੋਕੀ ਵੋਟ ਪਾਣਗੇ ਨਵਾਜ਼ ਸ਼ਰੀਫ ਨੂੰ। ਜਿਹੜਾ ਕੋਈ ਅਕਲ ਸ਼ਊਰ ਰੱਖਦਾ ਉਹ ਤੇ ਨੂਨ ਲੀਗ ਨਹੀਂ ਪਾਏਗਾ, ਤੇ ਇਹਨਾਂ ਦੇ ਆ ਕੇ ਡਿਫਾਲਟ ਹੋਣ ਤੋਂ ਬਚਾਇਆ। ਹਾਂ, ਅਗਰ ਉਹ ਨਾ ਬਚਾਉਂਦੇ, ਉਹਨਾਂ ਤੇ ਆਪਣੀ ਸਿਆਸਤ ਦਾਅ ਤੇ ਲਾ ਦਿੱਤੀ ਇਸ ਮੁਲਕ ਵਾਸਤੇ। ਹਾਂ, ਤੇ ਕੋਈ ਬੇਵਕੂਫੀ ਹੈ ਜਿਹੜਾ ਦੇਗਾ ਕਿਸੇ ਹੋਰ ਨੂੰ, ਸਾਡੇ ਨਜ਼ਰੀਏ ਨਾਲ ਤੇ ਨਹੀਂ ਦੇਗਾ ਨੂਨ ਲੀਗ ਤੋਂ ਇਲਾਵਾ, ਕਿਉਂਕਿ ਉਹਨਾਂ ਦਾ ਅੱਗੇ 3 ਵਾਰੀ ਦਾ ਕੈਰੀਅਰ ਵੇਖ ਲਓ ਨਾ। ਜਦੋਂ ਵੀ ਆਏ ਨੇ ਟ੍ਰੇਨਾਂ ਖਲੋ ਗਈਆਂ, ਪੈਟਰੋਲ ਤੋਂ ਜਹਾਜ਼ ਖਲੋ ਗਿਆ, ਜ਼ਰਦਾਰੀ ਦੇ ਦੌਰ 'ਚ ਲਾਈਟ ਆਉਂਦੀ ਕੋਈ ਨਹੀਂ ਸੀ, ਤੇ ਇਹ ਮੀਆਂ ਸਾਹਿਬ ਨੇ ਆ ਕੇ ਕੀਤਾ ਸੀ। ਮੀਆਂ ਸਾਹਿਬ ਦਾ ਘਰ ਵੀ ਉਡਾ ਦੇ ਲੱਗਿਆ ਮਜ਼ਾਇਲ ਮਾਰ ਕੇ, ਪਰ ਉਹਨਾਂ ਕਿਹਾ ਨਾ ਮੈਂ ਦਹਿਸ਼ਤਗਰਦੀ ਖਤਮ ਕਰਨੀ ਹੈ। ਤਾਂ ਕਿਸੇ ਦਾ ਆਸਾਨ ਵੀ ਤਾਂ ਯਾਦ ਰੱਖਣਾ ਚਾਹੀਦਾ। ਇਹ ਪਤਾ ਨਹੀਂ ਕਿਹੜੀ ਤਬਦੀਲੀ ਇੱਕਾਦੇ ਮਨਸੂਬੇ ਹਨ ਜਿਹੜਾ ਤਬਾਹ ਕਰ ਗਿਆ, ਗਰੀਬ ਆਦਮੀ ਰੋਂਦਾ ਪਿਆ। ਤੇ ਅਗਰ ਇਹ ਵੀ ਨਾ ਆਉਂਦੇ 16 ਮਹੀਨੇ ਤੇ ਡਿਫਾਲਟ ਹੋਣ ਤੋਂ ਨਾ ਬਚਾਉਂਦੇ, ਤੇ ਅੱਜ ਤੇ 2000 ਦਾ ਪੈਟਰੋਲ ਨਹੀਂ ਸੀ ਲੱਭਣਾ। ਇਹ ਤਾਂ ਗੱਲ ਤੁਹਾਡੀ ਅੱਜ ਹੁਣ ਆ ਜਾਂਦੇ ਨੇ ਤੇ ਠੀਕ ਹੋ ਜਾਂਦਾ ਕੰਮ। ਇਹ ਆਇਆ ਨਹੀਂ ਤੇ ਕੰਮ ਘਟਣ ਡਿਆ ਪਿਆ। ਹਾਂ, ਸ਼ੇਰ ਹੀ ਆਇਆ ਨਹੀਂ ਤੇ ਕੰਮ ਘਟਣ ਡਿਆ ਪਿਆ। ਇਨਸ਼ਾਅੱਲਾ ਘਟੇਗਾ। ਯਾਨੀ ਤੁਹਾਨੂੰ ਅੱਲਾਹ ਪਾਕ ਕੋਲੋਂ ਉਮੀਦ ਯਕੀਨ ਹੈ ਹਾਂਜੀ ਸੱਚੇ ਸਾਹਿਬ ਦਾ। ਹਾਂਜੀ, ਅੱਲਾਹ ਦੇ ਹੁਕਮ ਦੇ ਨਾਲ ਨਵਾਜ਼ ਸ਼ਰੀਫ ਸਾਹਿਬ ਆ ਜਾਣਗੇ ਤੇ ਹਾਲਾਤ ਸਾਰੇ ਸਹੀ ਹੋ ਜਾਣਗੇ, ਕਲੀਅਰ ਹੋ ਜਾਣਗੇ ਇਨਸ਼ਾਅੱਲਾ। ਉਹਨਾਂ ਅੱਗੇ ਕਰਕੇ ਦੱਸੇ ਨੇ ਨਾ, ਮਹਿੰਗਾਈ ਜਿਹੜੀ ਹੈ ਵਾਪਸ ਹੋ ਜਾਂਦੀ ਇਨਸ਼ਾਅੱਲਾ ਜ਼ਰੂਰ ਹੋਏਗੀ। ਇਹ ਕਦੀ ਮਹਿੰਗਾਈ ਵਧੀ ਵਾਪਸ ਹੋਈ ਨਹੀਂ ਜੇ ਕਦੀ। ਇਹ ਜਦੋਂ ਤੁਸੀਂ ਕੱਢੋ ਨਾ, ਰਿਕਾਰਡ ਕੱਢੋ ਨਾ, ਜਦੋਂ ਮੀਆਂ ਸਾਹਿਬ ਆਏ ਸਨ ਨਾ ਉਦੋਂ 120 ਰੁਪਏ ਪੈਟਰੋਲ ਸੀ, ਤੇ ਜਿੱਦਣ ਮੀਆਂ ਸਾਹਿਬ ਗਿਆ ਸਨ ਉਦੋਂ 64 ਰੁਪਏ ਪੈਟਰੋਲ ਸੀ। ਠੀਕ ਹੈ, ਤੇ ਉਹ ਕਢਾਈ ਸੀ ਤੇ ਤਦੀ 64 ਤੇ ਆਇਆ ਸੀ ਨਾ। आज ही देखो हाली मियां साहब आया नहीं तो डॉलर जो घट गया 45-46 रुपए बिल्कुल हो सकता फिर महंगाई भी हो नहीं सकता। यकीना ने घटाणगे। हाँ, उन्होंने पता है इस मुल्क च कोई करना है। मियां साहब ਦੇ ਕੰਮ ਕੱਢਦੇ ਹੋਣਾ ਤੇ ਮਗਰ ਕੀ ਰਹਿ ਜਾਂਦਾ ਹੈ। ਐਵੇਂ ਤਬਦੀਲੀ ਨਾ ਚੜੀ ਜਾਏ ਸਿਰ ਤੇ। ਵੇਖੋ ਕੀਤਾ ਕੀ ਉਹਨਾਂ ਔਰ ਇਹਨੇ ਕੀ ਕੀਤਾ। ਤੁਹਾਡਾ ਕੀ ਨਾਮ ਹੈ ਭਾਜੀ? ਮੁਹੰਮਦ ਅਮਜਦ। ਤੇ ਅਮਜਦ ਸਾਹਿਬ ਤੁਸੀਂ ਵੀ ਆਪਣੇ ਹਾਈ ਸਾਹਿਬ ਵਾਂਗੂ ਨਵਾਜ਼ ਲੀਗ ਨੂੰ ਹੀ ਵੋਟ ਪਾਣਾ? ਅੱਲਾਹ ਦੇ ਫਜ਼ਲ ਨਾਲ। ਉਹਦੇ ਤੋਂ ਇਲਾਵਾ ਹੈ ਕਿਹੜਾ ਜਿਸ ਕਾਬਲ? ਹਾਂ, ਉਹਦੇ ਤੋਂ ਇਲਾਵਾ ਮੋਟਰ ਵੀ ਉਹਨੇ ਦਿੱਤੇ, ਬਾਹਰ ਦੇ ਸਾਰੇ ਮਾਮਲਾਤ ਉਹਨੇ ਦਰੁਸਤ ਕੀਤੇ। ਇਹਨੇ ਤਾਂ ਸਾਰੇ ਖਰਾਬ ਕੀਤੇ ਨੇ। ਕਦੀ ਅਮਰੀਕਾ ਨੂੰ ਚੋਰ ਕਰਤਾ, ਕਦੀ ਪੈਰੀ ਪੈ ਗਿਆ। ਬੰਦਾ ਤੋਂ ਜਿਹੜਾ ਰੀਜ਼ਨੇਬਲ ਹੋਏ, ਜਿਹਨੂੰ ਅਕਲ ਸਮਝ ਹੋਏ ਕਿ ਇਹਦੇ ਨਾਲ ਕਿਵੇਂ ਚੱਲਣਾ ਹੈ, ਕਿਹਦਾ ਕੀ ਨਿਜ਼ਾਮ ਹੈ, ਕਿਹੜੇ ਮੁਲਕ ਨਾਲ ਕਿਵੇਂ ਆਪਣੀ ਰਿਲੇਸ਼ਨਸ਼ਿਪ ਕਰਨੀ ਹੈ। ਤੇ ਜਿਹਨੇ ਅੱਜ ਉਹਨੂੰ ਲਲਕਾਰ ਕੇ ਮੁਲਕ ਦਾ ਨਾਮ ਬਦਨਾਮ ਕਰ ਛੱਡਿਆ, ਉਹਨੂੰ ਲਲਕਾਰ ਕੇ ਮੁਲਕ ਦਾ ਨਾਮ ਬਦਨਾਮ ਕਰਦਾ। ਇੱਥੇ ਤਬਦੀਲੀ 'ਚ ਬਾਲ ਬੱਚੇ ਇਕੱਠੇ ਖਰਾਬ ਕਰਾ ਕੇ ਨਿਚਾਣ ਜਾ ਕੇ ਕਰ ਛੱਡੇ। ਅਸੀਂ ਗੈਰਤਮੰਦ ਲੋਕ ਹਾਂ, ਸਾਨੂੰ ਉਹ ਚੀਜ਼ ਨਹੀਂ ਵਾਲਾ ਖਾਂਦੀ। ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਮੁਲਕ 'ਚ ਅਮਨ ਅਮਾਨ ਵੀ ਰੱਖੇ, ਮਹਿੰਗਾਈ ਵੀ ਕੰਟਰੋਲ ਕਰੇ ਔਰ ਇਹ ਬਗੈਰਤੀ ਵੀ ਘਟਾਏ। ਇਹ ਧਰਨਿਆਂ ਤੇ ਕੀ ਹੋਇਆ ਜਨਾਬ? ਤੁਸੀਂ ਸਾਰੇ ਲੋਕ ਜਾਣਦੇ, ਮੈਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ। ਅਸੀਂ ਵੀ ਬਾਲ ਬੱਚਿਆਂ ਵਾਲੇ ਹਾਂ। ਸਾਨੂੰ ਇਹਨਾਂ ਚੀਜ਼ਾਂ ਦਾ ਗੌਰ ਰੱਖ ਕੇ ਫਿਰ ਵੋਟ ਕਾਸਟ ਕਰਨਾ ਚਾਹੀਦਾ। ਇੱਕ ਹੀ ਬੰਦਾ ਮੁਲਕ ਹੈ, ਹਮਾਰੇ ਪਾਕਿਸਤਾਨ, ਬੱਬਰ ਸ਼ੇਰ। ਉਸ ਤੋਂ ਇਲਾਵਾ ਕੋਈ ਬੰਦਾ ਇਸ ਕਾਬਲ ਇਹਨਾਂ ਨੂੰ ਵੋਟ ਦਿੱਤਾ ਜਾਏ। ਠੀਕ। ਪਰ ਮਿਹਨਤ ਨਾ ਉਹਨਾਂ ਦੀ, ਮਿਹਨਤ ਉਹਨਾਂ ਦੀ। ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਮਿਹਨਤਾਂ ਕੀਤੀਆਂ। 93 ਤੋਂ ਲੈ ਕੇ ਹੁਣ ਤੱਕ ਵੇਖ ਲਓ। ਉਦੋਂ ਪਹਿਲਾਂ ਕੀ ਸੀ, ਉਹਨਾਂ ਦੇ ਦੌਰ 'ਚ ਕੀ ਸੀ, ਉਹਨਾਂ ਦੌਰ ਕੱਢ ਕੇ ਫਿਰ ਵੇਖ ਲਓ ਕੀ ਸੀ। ਤਬਦੀਲੀ ਦੇ ਟੀਕੇ ਹੀ ਲਾਣੇ ਪਏ ਸਾਨੂੰ। ਹਸਪਤਾਲਾਂ 'ਚ ਦਵਾਈਆਂ ਫ੍ਰੀ ਸਨ, ਟੈਸਟ ਫ੍ਰੀ ਸਨ, ਇਹਨਾਂ ਦੇ ਦੌਰ 'ਚ ਹੋਏ ਨੇ। ਇਹ ਤਬਦੀਲੀ ਹੋਈ ਹੈ ਕਿ ਸਾਡੇ ਗਰੀਬਾਂ ਨੇ ਸਿਹਤ ਕਾਰਡ ਬਣਾਇਆ ਸੀ, ਹੈਲਥ ਕਾਰਡ। ਤੁਹਾਨੂੰ ਉਹ ਬੇਸਿਕ ਮਨਸੂਬਾ ਕਿਹਨਾਂ ਦਾ ਸੀ? ਇਹਨਾਂ ਦਾ ਆਪਣਾ ਟਾਈਟਲ ਲਾਇਆ ਨਾ, ਸਾਰੀਆਂ ਤਖਤੀਆਂ ਉਹਨਾਂ ਦੇ ਨਾਂ ਇਹਨਾਂ ਆਪਣੇ ਲਿਖ ਲੈਣ। ਔਰ ਬੇਸ ਹੈਲਥ ਕਾਰਡ ਦੇ ਹੁਣ ਕਿਹਦਾ ਇਲਾਜ ਹੋਣ ਡਿਆ? ਹਸਪਤਾਲ 'ਚ ਹਰ ਬੰਦੇ ਨੂੰ ਮਿਲ ਜਾਂਦਾ ਸੀ ਹੈਲਥ ਕਾਰਡ। ਸਿਰਫ ਉਹਨੂੰ ਮਿਲਣਾ ਜਿਹਦੇ ਕੋਲ ਹੈਲਥ ਕਾਰਡ ਹੈ। ਮੇਰੇ ਵਰਗੇ ਬੰਦੇ ਕੋਲ ਅਗਰ ਨਹੀਂ ਤਾਂ ਮੈਂ ਕਿੱਥੇ ਜਾਵਾਂ? ਸਰਕਾਰੀ ਹਸਪਤਾਲ ਜਾ ਕੇ ਮੈਨੂੰ ਮੈਡੀਸਨ ਫ੍ਰੀ ਮਿਲਦੀ ਸੀ, ਮੇਰੇ ਟੈਸਟ ਐਕਸਰੇ ਹਰ ਚੀਜ਼ ਫ੍ਰੀ ਸੀ। ਇਹਨਾਂ ਦੌਰ 'ਚ ਮੈਂ ਫੀਸਾਂ ਦਿੱਤੀਆਂ ਨੇ। ਇਹਨਾਂ ਦੌਰ 'ਤੇ ਟਾਇਲਟ ਤੱਕ ਨਹੀਂ ਸਨ ਸਾਫ਼ ਹੁੰਦੇ। ਸਾਡੇ ਮੁਲਕ ਦਾ ਭਲਾ ਕੀਤਾ, ਸਾਡੇ ਸ਼ਹਿਰ ਦਾ। ਸਾਰੀ ਜ਼ਿੰਦਗੀ ਲੰਘ ਗਈ, ਸਾਨੂੰ ਕਿਸੇ ਨੇ ਦਿੱਤਾ ਨਹੀਂ ਬਾਈਪਾਸ। ਡੇਢ ਘੰਟਾ ਧੁੱਪ 'ਚ ਖਲੋਤੇ ਹਾਂ ਅਸੀਂ, ਤੇ ਮਾਸ਼ਾਅੱਲਾ ਹੁਣ ਇੰਝ ਹੀ ਲੰਘ ਜੀਦਾ ਬੱਬਰ ਸ਼ੇਰ ਦੀ ਵਜ੍ਹਾ ਤੋਂ। ਲੋ ਜੀ ਸਾਹਿਬੋ, ਤੁਸੀਂ ਅਮਜਦ ਸਾਹਿਬ ਦੀਆਂ ਗੱਲਾਂ ਸੁਣੀਆਂ। ਉਹਨਾਂ ਨੇ ਬੜੀਆਂ ਖੂਬ ਬਾਤਾਂ ਕੀਤੀਆਂ। ਸਾਨੂੰ ਵੋਟ ਪਾਉਣ ਤੋਂ ਪਹਿਲੇ ਇਸ ਗੱਲ ਦੀ ਜ਼ਰੂਰ ਉਚੇਚ ਕਰਨੀ ਚਾਹੀਦੀ ਹੈ, ਪਛਾਣ ਕਰਨੀ ਚਾਹੀਦੀ ਹੈ, ਸ਼ਨਾਖਤ ਕਰਨੀ ਚਾਹੀਦੀ ਹੈ ਕਿ ਅਸੀਂ ਅਮਾਨਤ ਆਪਣੀ ਕਿਹਨੂੰ ਸੌਂਪਣ ਲੱਗੇ ਆ। ਬੇਸ਼ੱਕ ਸਾਹਿਬੋ, ਵੋਟ ਕਿਹਨੂੰ ਪਾਣਾ ਚਾਹੀਦਾ ਏ, ਇਹਦਾ ਵੱਲ ਹਜ਼ਰਤ ਇਮਾਮ ਹੁਸੈਨ ਪਾਕ ਨੇ ਵੀ ਸਾਨੂੰ ਦੱਸਿਆ ਸੀ। ਇਮਾਮ ਪਾਕ ਨੇ ਇਹ ਗੱਲ ਦੱਸੀ ਸੀ ਕਿ ਜਾਨ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਕੁਰਬਾਨ ਕਰ ਦੇਣਾ ਮਨਜ਼ੂਰ ਹੈ, ਲੇਕਿਨ ਨਾ ਅਹਿਲ ਆਦਮੀ ਨੂੰ, ਨਾ ਲਾਇਕ ਆਦਮੀ ਨੂੰ, ਗਲਤ ਆਦਮੀ ਨੂੰ ਵੋਟ ਦੇਣਾ ਹਰਗਿਜ਼ ਮਨਜ਼ੂਰ ਨਹੀਂ। ਤੇ ਬੜੀਆਂ ਸੋਹਣੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਜਿੰਨੇ ਵੀ ਸਿਆਸੀ ਕਾਇਦੀਨ ਨੇ ਸਾਡੇ ਮੁਲਕ ਦੇ ਵਿੱਚ, ਸਾਰੇ ਮੁਹਤਰਮ ਨੇ, ਮੁਅੱਕਰ ਨੇ,
ਲੇਕਿਨ ਸਾਨੂੰ ਵੋਟ ਉਹਨੂੰ ਦੇਣਾ ਚਾਹੀਦਾ ਜਿਹੜਾ ਸਾਡੇ ਲਈ, ਸਾਡੇ ਮੁਲਕ ਦੇ ਵਾਸਤੇ ਵੀ ਕੁਝ ਕਰੇ, ਸਾਡੀ ਆਲ ਔਲਾਦ ਦੇ ਮੁਸਤਕਬਲ ਦੇ ਵਾਸਤੇ ਕੁਝ ਕਰੇ। ਤੇ ਉਹ ਫਿਲਹਾਲ ਤੇ ਅਗਰ ਅਸੀਂ ਤਕਾਬਲ ਕਰੀਏ ਤੇ ਕੰਪੈਰੀਜ਼ਨ ਕਰੀਏ तमाम ਸਿਆਸੀ ਲੀਡਰਸ ਦਾ, ਤੇ ਸਭ ਤੋਂ ਜ਼ਿਆਦਾ ਕੰਮ ਜਿਹੜਾ ਕੀਤਾ ਗਿਆ ਹੈ, ਸਭ ਤੋਂ ਜ਼ਿਆਦਾ ਕਾਰੋਬਾਰ ਜਦੋਂ ਚੱਲਦੇ ਰਹੇ ਨੇ ਉਹ ਮੀਆਂ ਨਵਾਜ਼ ਸ਼ਰੀਫ ਦੇ ਦੌਰ ਦੇ ਵਿੱਚ ਹੀ ਚੱਲਦੇ ਰਹੇ ਨੇ। ਉਸ ਤੋਂ ਬਾਅਦ ਜ਼ਵਾਲ ਹੀ ਆਇਆ ਹੈ। ਤੇ ਪਿਆਰਿਓ, ਉਹ ਬੜਾ ਹੀ खूबसूरत शेर है कि हिसाब उम्र का इतना सा गोशवारा है, तुझे निकाल के देखा तो सब खसारा है। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। रौनक हो